के महीने बाद बिल देने सा, महीने 4-4 बिल आते हैं। मुल्क बहुत सारा बुरहान ही चला गया, बहुत सारे नुकसान हो गया। जिन्होंने अल्लाह करे नई गवर्नमेंट आई है, अल्लाह करे वो आसानियाँ पैदा हो जाए। आमीन। पाकिस्तान रेलवे, अपना PIA जी स्टील मिल, जी जी एक सुई गैस, होर भी कोई ऐसे अदारे है ने जी ਜਿਹੜੇ ਬੰਦ ਕਰਨ ਦੀ ਜ਼ਰੂਰਤ ਹੈ, ਕਿਉਂਕਿ ਉਹ ਇੱਕ ਸਫੈਦ ਹਾਥੀ ਦਾ ਕੰਮ ਕਰਦੇ ਨੇ ਪਏ। जी ਇਹ ਦੇਖੋ ਕਿ ਕਿੱਡਾ ਵੱਡਾ ਸਟਰਕਚਰ ਹੈ ਸੂਈ ਗੈਸ ਦਾ, ਸੂਈ ਸਦਰਨ ਦਾ, जी ਸੂਈ ਨਾਰਦਨ ਦਾ। जी ਉਹ ਯਾਰ ਏਡੇ ਏਡੇ ਵੱਡੇ ਹਾਥੀ ਬੈਠੇ ਨੇ, ਇੰਨੀ ਤਗੜੀ ਸੈਲਰੀ ਲੈ ਰਹੇ ਨੇ, ਤੁਸੀਂ ਸੋਚ ਨਹੀਂ ਸਕਦੇ। ਔਰ ਅਲਾਈਡ ਫੈਸਿਲਿਟੀ ਉਹਨਾਂ ਨਾਲ ਬੇਤਾਸ਼ਾ ਨੇ, बहुत ज़्यादा जी। ਤੁਸੀਂ ਫਰਜ਼ ਦਾ ਮਾਲ 100 ਦਾ ਲੈਂਦੇ ਹੋ ਤੇ ਉੱਤੇ 500 ਰੁਪਏ ਖਰਚਾ ਪੈ ਜਾਂਦਾ, ਲਾਸ ਹੀ ਲਾਸ ਨੇ। लॉस बिल्कुल। ਲਾਸ ਤੁਸੀਂ ਕਰ ਰਹੇ ਹੋ। ਕਈ ਦਫਾ ਨਿਊਜ਼ ਭੇਜੀ ਹੈ ਕਿ ਯਾਰ ਖੁਦਾ ਦਾ ਵਾਸਤਾ ਜੇ ਇਹਨੂੰ ਵੀ ਉਸ ਤਰ੍ਹਾਂ ਜਿਸ ਤਰ੍ਹਾਂ PIA ਉਹਨੂੰ ਵੇਚਣਾ ਚਾਹੁੰਦੇ ਹੋ, ਗੈਪਕੋ ਵੇਚਣਾ ਚਾਹੁੰਦੇ ਹੋ जी ਤੇ ਯਾਰ ਗੈਪਕੋ ਵੇਚਣਾ ਚਾਹੁੰਦੇ ਹੋ, ਤੁਹਾਡੀ ਬੜੀ ਮਿਹਰਬਾਨੀ ਇੱਧਰ ਧਿਆਨ ਕਰੋ ਜਿੱਥੇ ਡੇਲੀ ਲਾਸ ਹੋ ਰਿਹਾ। ਇੱਕ ਬੜੀ ਸੋਹਣੀ ਰੋਸ਼ਨੀ ਨਜ਼ਰ ਆਈ ਸੀ ਕਿ ईरान ਤੇ ਪਾਕਿਸਤਾਨ ਦੀ ਜਿਹੜੀ ਨਾ ਪਾਈਪਲਾਈਨ ਜਿਹੜੀ ਹੈ ਇਹ ਮੁਨਸਲਿਕ ਹੋ ਰਹੀ ਹੈ। हाँ जी हाँ जी। ਤੇ ਉਹ ਮੁਨਸਲਿਕ ਕਿਉਂ ਨਹੀਂ ਹੋ ਰਹੀ? ਉਹ ਉਹਦੇ 'ਚ ਅਮਰੀਕਾ ਰੁਕਾਵਟ। ਅਮਰੀਕਾ ਰੁਕਾਵਟ ਹੈ। ਅਮਰੀਕਾ ਜੇ ਰੁਕਾਵਟ ਹੈ ਤੇ ਖੁਦਾ ਦਾ ਵਾਸਤਾ ਜੇ ਜਿਸ ਤਰ੍ਹਾਂ ਐਟਮ ਬੰਬ ਚਲਾਇਆ ਸੀ ਨਾ ਜੀ, ਤੁਹਾਡੀ ਬੜੀ ਮਿਹਰਬਾਨੀ। ਅਸੀਂ ਫਰਜ਼ ਕੀਤਾ ਕਿ ਵੀ ਕਰਾਚੀ ਚਲੇ ਜਾਣੇ ਤੇ ਅਸੀਂ ਜਾਣ ਲਈ ਤਿਆਰ ਹਾਂ। ਇੱਕ ਦਫਾ ਜੋ ਕੋਈ ਕਰਨਾ ਜੇ ਕਰ ਲਓ। ਜੇ ਸਾਨੂੰ ਉੱਥੋਂ ਗੈਸ ਸਾਡੀ ਉਹਦੇ ਨਾਲ ਕਨੈਕਟ ਹੋ ਜਾਂਦੀ ਹੈ, ਸਾਡੀ ਬਿਜਲੀ ਦੀ ਪ੍ਰੋਬਲਮ ਵੀ ਜਾਂਦੀਆਂ ਰਹਿਣਗੀਆਂ, ਸਾਡੀਆਂ ਗੈਸ ਦੀਆਂ ਪ੍ਰੋਬਲਮ ਵੀ ਜਾਂਦੀਆਂ ਰਹਿਣਗੀਆਂ। ਅਗਰ ਅਮਰੀਕਾ ਦੇ ਡਰਾ ਦੇ ਵਿੱਚ ਹੀ ਅਸੀਂ ਰਹਿ ਵਾਹ ਤੇ ਅਸੀਂ ਬਹੁਤ ਕੋਈ ਲੂਜ਼ ਕਰ ਜਾਵਾਂਗੇ। ਸ੍ਰੀਲੰਕਾ ਬਹਿ ਕੇ ਉੱਠ ਗਿਆ, ਹਾਂ ਕੋਰੀਆ ਬਹਿ ਕੇ ਉੱਠ ਗਿਆ, ਹਾਂ ਇੰਡੋਨੇਸ਼ੀਆ ਬਹਿ ਕੇ ਉੱਠ ਗਿਆ। ਉਹ ਕੋਈ ਨਾ ਕੋਈ ਤਾਂ ਅੱਲਾਹ ਤਾਲਾ ਸਾਰਾ ਪੈਦਾ ਕਰੇਗਾ, ਅੱਲਾਹ ਮੀਆਂ ਸਬਬ ਪੈਦਾ ਕਰੇਗਾ। ਬਾਰਡਰ ਜਿਹੜਾ ਤੁਹਾਡਾ ਕੀ ਹੈ, ਤੁਹਾਡਾ ਕੁਵੈਤ ਦਾ, ਉਹ ਇੰਨਾ ਖੁੱਲ੍ਹਾ ਹੈ ਕਿ ਉਹਦੇ 'ਚ ਹਰ ਚੀਜ਼ ਜਿਹੜੀ ਮਰਜ਼ੀ ਹੈ ਮੰਗਵਾ ਲਓ, ਔਰ ਬਗੈਰ ਕਸਟਮ ਡਿਊਟੀ ਦੇ ਮੰਗਵਾ ਲਓ। ਇਹ ਕਸਟਮ ਵਾਲੇ ਸੁੱਤੇ ਨੇ। ਮੈਂ ਤਾਂ ਕਹਿੰਦਾ ਕਸਟਮ ਦਾ ਮਹਿਕਮਾ ਖਤਮ ਕਰੋ ਯਾਰ। ਇਹ ਕੀ ਬਣਾਇਆ ਹੈ? ਪ੍ਰਾਈਵੇਟ ਇਹਨਾਂ ਕੀਤਾ ਤੁਹਾਡੇ ਨੂੰ ਕੀ ਨਾ ਇਹਦਾ ਟੈਲੀਫੋਨ ਨੂੰ, ਤੇ ਅਸੀਂ ਉਸ ਸੋਚਿਆ ਕਿ ਯਾਰ ਗਲਤ ਕਰਤਾ ਨੇ, ਲੇਕਿਨ ਉਹ ਅੱਲਾ ਦੇ ਹੁਕਮ ਨਾਲ ਫਾਇਦਾ ਆ। ਅੱਜ ਕਾਲ ਕਰੋ, ਅੱਜ ਦਰਖਾਸਤ ਦਿਓ, ਦੂਸਰੇ ਦਿਨ ਤੁਹਾਡਾ ਟੈਲੀਫੋਨ ਲੱਗ ਜਾਂਦਾ ਹੈ। ਨੈਪਰਾ ਬਣਾਤਾ ਇਹਨਾਂ ਨੇ। ਨੈਪਰਾ ਕੌਣ ਹੈ? ਉਹ ਇਹਨਾਂ ਦੇ ਵਿੱਚੋਂ ਹੀ ਸਾਰੇ ਰਿਟਾਇਰ ਬੰਦੇ ਲਿਜਾ ਕੇ ਉੱਥੇ ਬਾਤੇ ਨੇ। ਉਹ ਜੋ ਦਿਲ ਕਰਦਾ ਉਹ ਕਰੀ ਜਾਂਦੇ ਨੇ ਪੈ। ਉਹਨਾਂ ਰਾਤ ਨੂੰ ਜ਼ਿਹਨੀ ਖਿਆਲ ਹੁੰਦਾ ਕਿ ਸਵੇਰੇ ਇਹਨਾਂ ਰੇਟ ਵਧਾ ਦੇਣਾ, ਉਹ ਸਵੇਰੇ ਰੇਟ ਵਧਾ ਦਿੰਦੇ ਨੇ। ਕੈਂਸਰ ਦੀ ਦਵਾਈ ਸਮਗਲ ਹੋ ਕੇ ਆਉਂਦੀ ਹੈ। ਕਿੱਥੋਂ ਆਉਂਦੀ ਪਈ? ਟਰਕੀ ਤੋਂ, ਇੰਡੀਆ ਤੋਂ, ਹਾਂਜੀ ਮੁਖਤਲਿਫ ਕੰਟਰੀ ਤੋਂ ਆਉਂਦੀ ਪਈ। ਕਿੰਨਾ ਅੱਛਾ ਹੋਵੇ ਕਿ ਇੱਥੇ ਮੈਨੂਫੈਕਚਰ ਹੋ ਜਾਏ। ਫਰਜ਼ ਦਾ ਇਹ ਕੋਈ ਐਸਾ ਕੰਮ ਕਰਦੇ ਨੇ, ਉਹ ਦੱਸਣ ਕਿ ਇੰਨੀ ਦਵਾਈ ਚਾਹੀਦੀ ਪਾਕਿਸਤਾਨ 'ਚ, ਮੈਂ ਇੰਪੋਰਟ ਕਰ ਲੈਣਾ, ਮੈਂ ਐਡਕਾਸ ਦੇ ਉੱਤੇ ਉਹਨੂੰ ਵੇਚ ਦਿਆਂਗਾ। ਇਹ ਕਰੋਨਾ ਆਇਆ ਸੀ, ਉਹਦੇ ਹੀ ਕੀ ਹੋਇਆ? ਸਾਡੇ ਟੈਮਰਾ ਦੇ ਟੀਕੇ ਜਿਹੜੇ ਨਾ ਲੋਕਲ ਭਰ ਕੇ ਨਾ ਵੇਚੇ ਨੇ ਆਪਣੇ ਲੋਕਾਂ ਨੇ। ਇੰਨਾ ਵੱਡਾ ਜ਼ੁਲਮ ਹੈ ਯਾਰ। ਔਰ ਬੰਦੇ ਮਰ ਗਏ ਨੇ। ਉਹਦੇ ਜਿਸ ਤਰ੍ਹਾਂ ਆਪਣਾ ਵੱਡਾ ਭਾਈ ਵੀ ਲੂਜ਼ ਕੀਤਾ ਕਿ ਅਸਾਂ ਇਹ ਸਮਝਿਆ ਕਿ ਯਾਰ ਇਹ ਓਰੀਜਨਲ ਟੀਕਾ ਹੈ, ਲੇਕਿਨ ਉਹ ਨੰਬਰ 2 ਸੀ, ਲੋਕਲ ਭਰਿਆ ਸੀ। ਤੁਸੀਂ ਇਹਨਾਂ ਦੀ ਅਲਾਈਡ ਫੈਸਿਲਿਟੀਆਂ ਵੇਖੋ, ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਇਹ ਕਿੰਨੀ ਲਗਜ਼ਰੀ ਗੱਡੀਆਂ ਤੇ ਕਿੰਨਾ ਇਹਨਾਂ ਨੂੰ ਪੈਟਰੋਲ ਮਿਲਦਾ ਤੇ ਕਿੰਨਾ ਮੈਡੀਕਲ ਅਨਾਉਂਸ ਮਿਲਦਾ ਹੈ। ਗੈਪਕੋ ਗੁਜਰਾਂਵਾਲਾ, ਗੈਪਕੋ 'ਚ ਅਰਬਾਂ ਰੁਪਏ ਦੀ ਆਪਣਾ ਜਿਹੜਾ ਨਾ ਕਰਪਸ਼ਨ ਪਰਚੇਜ਼ ਹੁੰਦੀ ਹੈ। ਪਰਚੇਜ਼ ਹੋਣ ਤੋਂ ਬਾਅਦ ਕੀ ਕਰਦੇ ਨੇ? ਮੈਂ ਉਹਦੀ ਪਰਸੈਂਟੇਜ ਜਿਹੜੀ ਸਮਾਨ ਆਣਾ ਤੇ ਉਹਦੀ ਉਹਨਾਂ ਕਮਿਸ਼ਨ ਲੈਣੀ ਤੇ ਉਹਨਾਂ ਅੱਗੇ ਟੋਰਨਾ। ਉਹ ਕਿਹਨੂੰ ਜਾਂਦੀ ਵੀ? ਅਸੀਂ ਐਂਡ ਕੰਜ਼ੂਮਰ ਆ, ਸਾਡੇ 'ਤੇ ਪੈਂਦੀ ਵੀ। 100 ਦੀ ਚੀਜ਼ ਲੈਂਦੇ ਨੇ ਤੇ 300 ਦੀ ਵੇਚਦੇ ਨੇ। ਜ਼ੁਲਮ ਨਹੀਂ? ਬਿਸਮਿल्लाहिर्रहमानिर्रहीम। प्यारे वेखण वालिओ, पंजाबी माँ बोली दे तुहाडे अपने चैनल मेला TV दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। साहिबो, साडे प्यारे पाकिस्तान दे साडे बड़े ही प्यारे ते बड़े अवाम परवर वज़ीर आज़म पाकिस्तान जनाब मियाँ मुहम्मद शहबाज शरीफ ने कल परसों सानू एक खुशखबरी सुनाई सारी अवाम नूं भई साडे प्यारे देश दे विच महंगाई 39% तो
ਘਟ ਕੇ 17% ਰਹਿ ਗਈ ਹੈ। ਯਾਨੀ 22% ਮਹਿੰਗਾਈ ਦੀ ਸ਼ਰ੍ਹਾ ਦੇ ਵਿੱਚ ਕਮੀ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ। ਪਿਆਰਿਓ, ਇਹ ਗੱਲ ਸਾਨੂੰ ਗਰੀਬਾਂ ਲੋਕਾਂ ਨੂੰ ਮਹਿਸੂਸ ਨਹੀਂ ਹੁੰਦੀ। ਉਹਦੀ ਵਜ੍ਹਾ ਇਹ ਵੇ ਕਿ ਅਸੀਂ ਆਪ ਜਾ ਕੇ ਬਾਜ਼ਾਰੋਂ ਰੋਟੀ ਖਰੀਦਣੀ ਹੁੰਦੀ ਹੈ, ਆਪ ਨਾਨ ਮੁੱਲ ਲੈਣੇ ਹੁੰਦੇ ਨੇ, ਅਸਾਂ ਆਟਾ ਆਪੋਂ ਖਰੀਦਣਾ ਹੈ, ਅਸਾਂ ਗੋਸ਼ਤ ਆਪ ਜਾ ਕੇ ਖਰੀਦਣਾ ਹੈ। ਵਜ਼ੀਰ ਆਜ਼ਮ ਸਾਹਿਬ ਨੇ ਇਹ ਫਰਮਾਇਆ ਹੈ ਆਪਣੇ ਬਿਆਨ ਦੇ ਵਿੱਚ ਕਿ ਅਸਾਂ ਸਸਤਾਈ ਕਰ ਛੱਡੀਏ, ਮਹਿੰਗਾਈ ਦੇ ਵਿੱਚ 22% ਕਮੀ ਕਰ ਛੱਡੀਏ। ਹੁਣ ਸੂਬਿਆਂ ਨੂੰ ਚਾਹੀਦਾ ਕਿ ਅਮਲ ਦਰਾਮਦ ਕਰਵਾਉਣ ਔਰ ਚੀਜ਼ਾਂ ਨੂੰ ਸਸਤਾ ਵੇਚਣ ਦੇ ਉੱਤੇ ਦੁਕਾਨਦਾਰਾਂ ਨੂੰ ਮਜਬੂਰ ਕਰਨ। ਸਾਹਿਬੋ, ਸਾਡੇ ਵਜ਼ੀਰ ਆਜ਼ਮ ਪਾਕਿਸਤਾਨ ਸਾਰੀ ਹਯਾਤੀ, ਜਦੋਂ ਵਜ਼ੀਰ ਆਜ਼ਮ ਨਹੀਂ ਵੀ ਸਨ, ਉਹ ਕਦੀ ਆਪੋਂ ਨਾ ਆਟਾ ਖਰੀਦਣ ਗਏ ਹੋਣੇ ਨੇ, ਨਾ ਕਦੀ ਆਪਣੇ ਘਰ ਦੇ ਵਾਸਤੇ ਉਹਨਾਂ ਦਵਾਈਆਂ ਆਪ ਬਾਜ਼ਾਰ ਜਾ ਕੇ ਖਰੀਦੀਆਂ ਹੋਣੀਆਂ ਨੇ, ਨਾ ਕਦੀ ਗੋਸ਼ਤ ਖਰੀਦਣ ਵਾਸਤੇ ਮੀਆਂ ਸਾਹਿਬ ਆਪ ਗਏ ਹੋਣੇ ਨੇ। ਉਹਨਾਂ ਨੂੰ ਕੀ ਪਤਾ ਹੈ ਕਿ ਮੁਲਕ ਦੇ ਵਿੱਚ ਕੀ ਭਾਅ ਪਈ ਵਿਕਦੀ ਹੈ। ਇਹ ਬਜਾਏ ਕਿ ਮਹਿੰਗਾਈ ਦੇ ਉੱਤੇ ਕਾਬੂ ਪਾਉਣਾ ਜਿਹੜਾ ਹੈ, ਇਹ ਸਰਾਸਰ ਸਾਡੀਆਂ ਇਜ਼ਲਾਹ ਦੀਆਂ ਜਿਹੜੀਆਂ ਇੰਤਜ਼ਾਮੀਆਂ ਨੇ ਉਹਨਾਂ ਦੀ ਜ਼ਿੰਮੇਦਾਰੀ ਹੈ। ਹੁਣ ਵਜ਼ੀਰ ਆਜ਼ਮ ਜਾਂ ਵਫਾਕੀ ਵਜ਼ਰਾ ਨੇ ਆ ਕੇ ਤੇ ਹਰ ਸ਼ਹਿਰ ਹਰ ਪਿੰਡ ਜਾ ਕੇ ਚੀਜ਼ਾਂ ਦੇ ਨਿਰਖ ਆਪਣੇ ਹੱਥੀਂ ਤੇ ਨਹੀਂ ਘਟਾਉਣੇ, ਤੇ ਨਾ ਆਪ ਜਾ ਕੇ ਨਿਗਰਾਨੀ ਕਰਨੀ ਹੈ, ਨਾ ਆਪ ਮੋਨੀਟਰਿੰਗ ਕਰਨੀ ਹੈ, ਨਾ ਇਹ ਮੁਮਕਿਨ ਹੈ। ਹਰ ਇਲਾਕੇ ਦੀ ਜਿਹੜੀ ਇੰਤਜ਼ਾਮੀਆ ਹੈ, ਜਿਹੜੀ ਪੁਲਿਸ ਹੈ, ਜਿਹੜੇ ਪ੍ਰਾਈਸ ਕੰਟਰੋਲ ਮੈਜਿਸਟ੍ਰੇਟਸ ਨੇ, ਇਹ ਉਹਨਾਂ ਦੀ ਜ਼ਿੰਮੇਦਾਰੀ ਹੈ ਜਿਹੜੇ ਕਿ ਮਹਿੰਗਾਈ ਦੀ ਸ਼ਰ੍ਹਾ ਘੱਟ ਕਰਨ ਦੇ ਵਿੱਚ ਮੁਕੰਮਲ ਨਾਕਾਮ ਨੇ। ਇਸ ਵਾਸਤੇ ਵਜ਼ੀਰ ਆਜ਼ਮ ਪਾਕਿਸਤਾਨ ਨੂੰ ਬਿਆਨ ਵੀ ਦੇਣੇ ਚਾਹੀਦੇ ਨੇ ਜਿਹਦੇ ਨਾਲ ਸਾਡਾ ਹੌਸਲਾ ਵੱਧਦਾ ਹੈ, ਦਿਲ ਖੁਸ਼ ਹੁੰਦਾ ਹੈ ਕਿ ਮਹਿੰਗਾਈ ਵਜ਼ੀਰ ਆਜ਼ਮ ਸਾਹਿਬ ਆਖਦੇ ਨੇ ਕਿ 39% ਤੋਂ 17% ਤੇ ਆ ਗਈ ਹੈ। ਪਰ ਔਨ ਗਰਾਊਂਡਸ ਕੀ ਹੋ ਰਿਹਾ ਹੈ, ਵਜ਼ੀਰ ਆਜ਼ਮ ਸਾਹਿਬ ਨੂੰ ਇਹਦਾ ਵੀ ਪਤਾ ਲੈਣਾ ਚਾਹੀਦਾ ਹੈ। ਦੂਜੀ ਗੱਲ ਮੈਂ ਇਹ ਤੁਹਾਡੀ ਸੇਵਾ 'ਚ ਅਰਜ਼ ਕਰਨੀ ਚਾਹੁੰਦਾ ਕਿ ਜਿਸ ਅਖਬਾਰ ਦੇ ਵਿੱਚ ਵਜ਼ੀਰ ਆਜ਼ਮ ਪਾਕਿਸਤਾਨ ਦੇ ਇਹ ਬਿਆਨਾਤ ਛਪੇ ਕਿ ਮਹਿੰਗਾਈ ਦੀ ਸ਼ਰ੍ਹਾ 'ਚ 22% ਕਮੀ ਹੋ ਗਈ ਹੈ ਔਰ 39% ਤੋਂ ਮਹਿੰਗਾਈ ਘਟ ਕੇ 17% ਰਹਿ ਗਈ ਹੈ, ਉਸੇ ਹੀ ਅਖਬਾਰ ਦੇ ਵਿੱਚ ਇੱਕ ਹੋਰ ਖਬਰ ਵੀ ਛਪੀ। ਉਹ ਖਬਰ ਇਹ ਸੀ ਕਿ ਸਾਡੇ ਮੁਹਤਰਮ ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਮੀਆਂ ਮੁਹੰਮਦ ਸ਼ਹਬਾਜ਼ ਸ਼ਰੀਫ ਸਾਹਿਬ ਦੀ ਹਕੂਮਤ ਦੇ ਵਿੱਚ ਹੀ ਇੱਕ ਵਾਰੀ ਫੇਰ ਗਰੀਬਾਂ ਦੇ ਉੱਤੇ ਬਿਜਲੀ ਗਿਰਾਈ ਗਈ ਹੈ ਔਰ ਬਿਜਲੀ ਦੀਆਂ ਕੀਮਤਾਂ ਦੇ ਵਿੱਚ 2.83 ਰੁਪੀਜ਼ ਯਾਨੀ 2.83 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਤੇ ਖਬਰ ਦੀ ਕੈਚ ਲਾਈਨ 'ਚ ਥੱਲੇ ਇਹ ਵੀ ਛਪਿਆ ਹੋਇਆ ਸੀ ਕਿ ਇਸ ਤਰ੍ਹਾਂ ਸਾਰਫੀਨ ਬਿਜਲੀ ਜਿਹੜੇ ਨੇ ਉਹਨਾਂ ਦੇ ਉੱਤੇ 26 ਅਰਬ ਰੁਪਏ ਦਾ ਬੋਝ ਪਵੇਗਾ। ਇਹ ਦੋਵੇਂ ਖਬਰਾਂ ਤੁਸੀਂ ਸਾਡੇ ਟੀਵੀ ਦੀ ਸਕਰੀਨ ਤੇ ਵੀ ਵੇਖ ਸਕਦੇ ਹੋ, ਅਸੀਂ ਹੁਣੇ ਤੁਹਾਨੂੰ ਦਿਖਾ ਵੀ ਰਹੇ ਹਾਂ। ਪਿਆਰਿਓ, ਸਾਡੇ ਮੁਲਕ ਦੇ ਗਰੀਬ ਆਵਾਮ ਦਾ ਤੇ ਇਹ ਹਾਲ ਹੈ ਕਿ ਚਾਦਰ ਛੋਟੀ ਹੈ ਤੇ ਪਿੰਡਾ ਵੱਡਾ ਹੈ, ਆਮਦਨੀ ਘੱਟ ਹੈ, ਮਹਿੰਗਾਈ ਬਹੁਤੀ ਹੈ। ਜੇ ਅਸੀਂ ਚਾਦਰ ਖਿੱਚ ਕੇ ਸਿਰ ਤੇ ਲੈਨੇ ਆ ਤੇ ਮਹਿੰਗਾਈ ਦੇ ਮੱਛਰ ਸਾਡੇ ਪੈਰਾਂ ਨੂੰ ਡੰਗਣ ਲੱਗ ਪੈਂਦੇ ਨੇ, ਤੇ ਜੇ ਅਸੀਂ ਆਪਣੇ ਪੈਰ ਘੱਜਨੇ ਆ ਤੇ ਫਿਰ ਹਕੂਮਤੀ ਅਹਕਾਮਾਤ ਤੇ ਹਕੂਮਤੀ ਮੁਆਸ਼ੀ ਪਾਲਿਸੀਆਂ ਤੇ ਹਕੂਮਤੀ ਜਿਹੜੇ ਨਵੇਂ ਤੋਂ ਨਵੇਂ ਫਰਾਮੀਨ ਨੇ, ਕਦੀ ਬਿਜਲੀ ਦੀਆਂ ਕੀਮਤਾਂ 'ਚ ਵਾਧਾ, ਕਦੀ ਸੂਈ ਗੈਸ ਦੀਆਂ ਕੀਮਤਾਂ 'ਚ ਵਾਧਾ, ਉਹ ਸਾਨੂੰ ਡੰਗਣ ਲੱਗ ਪੈਂਦੇ ਨੇ। ਪਿਆਰਿਓ, ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਬੜੇ ਮੁਮਤਾਜ਼ ਸਨਅਤਕਾਰ ਜਨਾਬ ਸ਼ੇਖ ਮੁਹੰਮਦ ਨਸੀਮ ਸਾਹਿਬ। ਆਪ ਦੀ ਸ਼ਖਸੀਅਤ ਦੇ ਬਹੁਤ ਸਾਰੇ ਮਾਸ਼ਾਅੱਲਾ ਪਹਿਲੂ ਨੇ। ਆਪ ਗੁਜਰਾਂਵਾਲਾ ਈਵਾਨ ਸਨਅਤ ਤਜਾਰਤ ਦੇ ਸਾਬਕ ਸਦਰ ਵੀ ਰਹੇ, ਹੁਣ ਵੀ ਕਾਇਦ ਨੇ ਆਪਣੇ ਗਰੁੱਪ ਦੇ। ਇਹਨਾਂ ਦਾ ਗਰੁੱਪ ਹੀ ਗੁਜਰਾਂਵਾਲਾ ਈਵਾਨ ਸਨਅਤ ਤਜਾਰਤ ਦੇ ਵਿੱਚ ਇਸ ਵੇਲੇ ਵੀ ਬਰਸਰੇ ਇਕਤਦਾਰ ਹੈ ਔਰ ਗੁਜ਼ਸ਼ਤਾ ਕਈ ਅਸ਼ਰਿਆਂ ਤੋਂ ਬਰਸਰੇ ਇਕਤਦਾਰ ਹੈ। ਆਪਣੇ ਗਰੁੱਪ ਦੇ ਲੀਡਰ ਵੀ ਨੇ। ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਦੋ ਬੜੇ ਵੱਡੇ ਬੜੇ ਸ਼ਾਨਦਾਰ ਟਰਸਟ ਹਸਪੀਟਲਸ, ਹਾਜੀ ਮੁਰਾਦ ਟਰਸਟ ਆਈ ਹਸਪਤਾਲ ਔਰ
ਸਦੀਕ ਸਾਦਕ ਟਰਸਟ ਹਸਪਤਾਲ ਜਿਹੜਾ ਕਿ ਇਮਰਾਜ਼ ਕਲਬ ਦਾ ਸਾਡੇ ਗੁਜਰਾਂਵਾਲਾ ਡਿਵੀਜ਼ਨ ਦਾ ਇੱਕ ਬਹੁਤ ਵੱਡਾ ਇਦਾਰਾ ਹੈ। ਆਪ ਉਹਦੇ MD ਨੇ, ਮੈਨੇਜਿੰਗ ਡਾਇਰੈਕਟਰ ਨੇ। ਮੁਖਤਲਿਫ ਹਵਾਲਿਆਂ ਦੇ ਨਾਲ ਆਪ ਜੀ ਦੀਆਂ ਬੜੀਆਂ ਹੀ ਖਿਦਮਾਤ ਨੇ। ਅਸੀਂ ਅੱਜ ਉਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਸਾਂ ਕਿਉਂਕਿ ਸਨਅਤਕਾਰਾਨ ਸਾਡੇ ਜਿੰਨੇ ਨੇ ਉਹਨਾਂ ਦਾ ਇੱਕੋ ਹੀ ਮੌਕਫ ਹੈ ਕਿ ਆਏ ਰੋਜ਼ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਵਾਧਾ ਹੈ ਇਹਦੇ ਨਾਲ ਮੁਲਕੀ ਸਨਅਤ ਜਿਹੜੀ ਹੈ ਬੜੀ ਉਹਦੇ 'ਤੇ ਬੁਰੇ ਅਸਰਾਤ ਪੈ ਰਹੇ। ਇਸੇ ਤਰ੍ਹਾਂ ਸੂਈ ਗੈਸ ਇੱਕ ਅਜਿਹੀ ਚੀਜ਼ ਹੈ ਕਿ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਬਹੁਤ ਜ਼ਿਆਦਾ ਸਰਾਮਿਕ ਇੰਡਸਟਰੀ ਹੈ, ਮੈਟਲ ਇੰਡਸਟਰੀ ਸਾਡੇ ਸ਼ਹਿਰ 'ਚ ਬਹੁਤ ਜ਼ਿਆਦਾ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਸਨਅਤਾਂ ਨੇ ਗੁਜਰਾਂਵਾਲਾ ਦੀਆਂ ਜਿਹੜੀਆਂ ਗੈਸ ਤੋਂ ਬਗੈਰ ਸਰਵਾਈਵ ਹੀ ਨਹੀਂ ਕਰ ਸਕਦੀਆਂ। ਔਰ ਗੈਸ ਹੈ ਕੋਈ ਨਹੀਂ। ਇੱਕ ਪਾਸੇ ਸਾਡੇ ਹੁਕਮਰਾਨ, ਸਾਡੇ ਮਹਿਕਮਾ ਸੂਈ ਗੈਸ ਦੇ ਹੁਕਾਮ ਬਾਲਾ ਇਹ ਵੀ ਆਖੀ ਜਾਂਦੇ ਨੇ ਕਿ ਗੈਸ ਕੋਈ ਨਹੀਂ, ਅਵੇਲੇਬਲ ਹੀ ਨਹੀਂ ਗੈਸ। ਦੂਜੇ ਪਾਸੇ ਆਏ ਰੋਜ਼ ਉਹਦੀਆਂ ਕੀਮਤਾਂ ਵਧਾਈ ਜਾਂਦੇ ਨੇ। ਤੇ ਪਿਆਰਿਓ, ਅਜਿਹੇ ਇਦਾਰੇ, ਅਜਿਹੇ ਸਾਡੇ ਪਾਕਿਸਤਾਨ ਦੇ ਸਰਕਾਰੀ ਤੇ ਨੀਮ ਸਰਕਾਰੀ ਇਦਾਰੇ ਜਿਨ੍ਹਾਂ ਦਾ ਮੁਨਾਫਾ ਹੀ ਕੋਈ ਨਹੀਂ, ਜਿੱਥੇ ਲੱਖਾਂ ਦੇ ਹਿਸਾਬ ਨਾਲ ਲੋਕ ਮੁਲਾਜ਼ਮੀਨ ਬੈਠੇ ਨੇ ਔਰ ਲੱਖਾਂ ਰੁਪਏ ਮਹਾਨਾ ਤਨਖਾਹਾਂ ਲੈ ਰਹੇ ਨੇ, ਜਦੋਂ ਕਿ ਉਹ ਇਦਾਰੇ ਮੁਲਕੋ ਕੌਮ ਦੇ ਵਾਸਤੇ ਸਿਰਫ ਨੁਕਸਾਨਦੇਹ ਨੇ। ਕੋਈ ਫਾਇਦਾ ਵੀ ਉਹਨਾਂ ਦਾ ਕੋਈ ਨਹੀਂ। ਪਾਕਿਸਤਾਨ ਰੇਲਵੇ ਵੇ, PIA ਵੇ, ਇਸੇ ਤਰ੍ਹਾਂ ਹੁਣ ਸੂਈ ਗੈਸ ਦਾ ਮਹਿਕਮਾ ਹੈ ਜਿਹਦੇ ਕੋਲ ਗੈਸ ਹੀ ਕੋਈ ਨਹੀਂ। ਤੇ ਕਿਉਂ ਇਹ ਮਹਿਕਮਾ ਕਾਇਮ ਹੈ? ਸਾਨੂੰ ਹਰ ਰੋਜ਼ ਨਵੀਂ ਮਹਿੰਗਾਈ ਦੀ ਮੌਤ ਮਾਰਨ ਨਾਲੋਂ ਸਾਡੀ ਕਦੀ ਬਿਜਲੀ ਦੀ ਕੀਮਤ ਵਧਾ ਦੇਣੀ, ਕਦੀ ਸਾਡੀ ਸੂਈ ਗੈਸ ਦੀ ਕੀਮਤ ਵਧਾ ਦੇਣੀ। ਹੁਕਮਰਾਨ ਸਾਡੇ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਗੈਰ ਮੁਨਾਫਾ ਬਖਸ਼ ਜਿਹੜੇ ਇਦਾਰੇ ਨੇ ਉਹਨਾਂ ਨੂੰ ਖਤਮ ਕਰਨ ਤੇ ਆਪਣੇ ਖਰਚੇ ਘਟਾਉਣ, ਆਪਣੇ ਪ੍ਰੋਟੋਕੋਲ ਘਟਾਉਣ, ਆਪਣੇ ਤਰੱਕੀਆਤੀ ਅਖਰਾਜਾਤ ਜਿਹੜੇ ਗੈਰ ਤਰੱਕੀਆਤੀ ਅਖਰਾਜਾਤ ਨੇ ਉਹ ਖਤਮ ਕਰਨ। ਆਵਾਮ ਤੇ ਆਏ ਰੋਜ਼ ਇਜ਼ਾਫਾ ਬਿਜਲੀ ਕਰਕੇ ਤੇ 26 ਅਰਬ ਰੁਪਈਆ ਵੀ ਪਾ ਦਿੱਤਾ ਤੇ ਜਦੋਂ ਕਿ ਸਨਅਤਾਂ ਵੀ ਬੜੀਆਂ ਮੁਤਾਸਰ ਹੋਣਗੀਆਂ। ਹੁਣ ਦੇਖੋ, ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਸਾਊਦੀ ਅਰਬ ਦਾ ਵਫਦ ਆਇਆ। ਅਸੀਂ ਤਸਲੀਮ ਕਰਨੇ ਆ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਦੀ ਮਿਹਰਬਾਨੀ ਹੈ। ਉਹਨਾਂ ਬੜਾ ਯਤਨ ਕੀਤਾ, ਸਾਡੇ ਚੀਫ ਆਫ ਆਰਮੀ ਸਟਾਫ ਨੇ ਕੋਸ਼ਿਸ਼ ਕੀਤੀ। ਸਾਊਦੀ ਇਨਵੈਸਟਰਸ ਦਾ ਇੱਕ ਵੱਡਾ ਵਫਦ ਜਿਹੜਾ ਕਿ ਅਰਬਾਂ ਰੁਪਏ ਦੀ ਪਾਕਿਸਤਾਨ ਵਿੱਚ ਸਰਮਾਇਆਕਾਰੀ ਕਰਨਾ ਚਾਹੁੰਦਾ ਹੈ, ਉਹ ਅੱਜ ਕੱਲ੍ਹ ਸਾਡੇ ਪਾਕਿਸਤਾਨ ਦੇ ਦੌਰੇ 'ਤੇ ਵੇ। ਹੁਣ ਉਹਨਾਂ ਨੂੰ ਇਹ ਵੀ ਤੇ ਪਾਕਿਸਤਾਨ ਦੀ ਹਕੂਮਤ ਨੂੰ ਦੱਸਣਾ ਚਾਹੀਦਾ ਨਾ ਕਿ ਤੁਸੀਂ ਇੱਥੇ ਫੈਕਟਰੀਆਂ ਲਾਓ, ਪਾਕਿਸਤਾਨ 'ਚ ਇਨਵੈਸਟਮੈਂਟ ਕਰੋ, ਲੇਕਿਨ ਪਾਕਿਸਤਾਨ ਦੇ ਵਿੱਚ ਸਾਡੀਆਂ ਮੁਆਸ਼ੀ ਪਾਲਿਸੀਆਂ ਮੁਸਲਸਲ ਨਹੀਂ, ਇਹ ਗੈਰ ਮੁਸਲਸਲ ਪਾਲਿਸੀਆਂ ਨੇ। ਅਸੀਂ ਹਰ 2 ਮਹੀਨੇ ਬਾਅਦ ਬਿਜਲੀ ਦੀ ਕੀਮਤ ਵਧਾ ਦੇਣੀ ਕਰਨੀ ਜੇ। ਇਹ ਵੀ ਉਹਨਾਂ ਨੂੰ ਪਹਿਲੇ ਦੱਸਣਾ ਚਾਹੀਦਾ ਤਾਂ ਕਿ ਉਹ ਸਾਡੇ ਗੈਰ ਮੁਲਕੀ ਮੌਸਮ ਜਿਹੜੇ ਸਾਡੇ ਪਾਕਿਸਤਾਨ 'ਚ ਆ ਕੇ ਇਨਵੈਸਟਮੈਂਟ ਕਰਨ, ਉਹ ਕੱਲ੍ਹ ਨੂੰ ਪਛਤਾਣ ਤੇ ਨਾ ਵੀ ਅਸੀਂ ਇੱਥੇ ਫੈਕਟਰੀਆਂ ਲਾ ਲਈਆਂ ਨੇ, ਇੱਥੇ ਤਾਂ ਰੋਜ਼ ਗੈਸ ਦੀ ਕੀਮਤ ਵੱਧ ਜਾਂਦੀ ਹੈ, ਇੱਥੇ ਤਾਂ ਰੋਜ਼ ਬਿਜਲੀ ਦੀ ਕੀਮਤ ਵੱਧ ਜਾਂਦੀ ਹੈ। ਆਪਣੀਆਂ ਪਾਲਿਸੀਆਂ ਜਿਹੜੀਆਂ ਨੇ ਮੁਆਸ਼ੀ, ਉਹਨਾਂ ਤੋਂ ਪਹਿਲੇ ਗੈਰ ਮੁਲਕੀ ਇਨਵੈਸਟਰਸ ਨੂੰ ਆਗਾਹ ਕਰਨਾ ਚਾਹੀਦਾ। ਇਹ ਹੀ ਇੱਕ ਜੈਂਟਲਮੈਨ ਦੀ ਨਿਸ਼ਾਨੀ ਹੈ, ਅੱਛੇ ਕਾਰੋਬਾਰੀ ਦੀ ਇਹ ਨਿਸ਼ਾਨੀ ਹੈ ਕਿ ਸਾਰੇ ਕਾਰੋਬਾਰੀ ਮਾਮਲਾਤ ਪਹਿਲੇ ਤੈਅ ਕੀਤੇ ਜਾਣ। ਪਿਆਰਿਓ, ਸਾਡੇ ਮੁਲਕ ਦੇ ਵਿੱਚ ਮੁਆਸ਼ੀ ਹਾਲਾਤ ਕਿਸ ਤਰ੍ਹਾਂ ਸਹੀ ਹੋਣਗੇ? ਸਾਡੇ ਹੁਕਮਰਾਨਾਂ ਨੂੰ ਕੀ ਕਰਨਾ ਚਾਹੀਦਾ? ਸਾਡੇ ਤੁਹਾਨੂੰ ਦੱਸੇ ਅੱਜ ਦੇ ਜਿਹੜੇ ਪ੍ਰਾਹੁਣੇ ਨੇ, ਚੂੰਕਿ ਆਪ ਇੱਕ ਵੱਡੇ ਸਨਅਤਕਾਰ ਨੇ ਔਰ ਮਾਸ਼ਾਅੱਲਾ 70-80 ਸਾਲ ਤੋਂ ਇਹਨਾਂ ਦੀਆਂ ਫੈਕਟਰੀਜ਼, ਇਹਨਾਂ ਦਾ ਅਹੁਦੇ, ਮੁਖਤਲਿਫ ਜਿਹੜੇ ਅਹੁਦਿਆਂ ਦੇ ਉੱਤੇ ਇਹ ਆਪ ਬਰਾਜਮਾਨ ਰਹੇ ਔਰ ਸਨਅਤਕਾਰਾਂ ਦੇ ਨੁਮਾਇੰਦੇ ਰਹੇ, ਸਨਅਤਕਾਰਾਂ ਦੇ ਕਾਇਦ ਰਹੇ। ਇਹਨਾਂ ਦਾ ਚੂੰਕਿ ਬੜਾ ਤਜਰਬਾ ਹੈ, ਇਸ ਵਾਸਤੇ ਅੱਜ ਅਸੀਂ ਇਹਨਾਂ ਦੀ ਖਿਦਮਤ ਵਿੱਚ ਹਾਜ਼ਰ ਹੋਏ ਹਾਂ, ਇਹਨਾਂ ਤੋਂ ਇਹ ਪੁੱਛਣ ਲਈ ਕਿ ਸਾਡੀ ਮਈਸ਼ਤ ਕਿਸ ਤਰ੍ਹਾਂ ਸੰਭਲੇਗੀ, ਸਾਡੇ ਹੁਕਮਰਾਨਾਂ ਨੂੰ ਕੀ ਕਰਨਾ ਚਾਹੀਦਾ। ਕਿਉਂਕਿ ਹੁਣ ਫੇਰ ਅਗਲੇ ਮਹੀਨੇ ਜੂਨ ਦੀ 1-2 ਨੂੰ ਫੇਰ ਬਜਟ ਆਉਣ ਵਾਲਾ ਹੈ, ਦਿਨ ਵਿੱਚ ਕੋਈ ਨਹੀਂ ਰਹਿ ਗਏ। ਤੇ ਬਜਟ ਦੇ ਆਉਣ ਤੋਂ ਪਹਿਲੇ ਅਸੀਂ ਇਹ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਵੱਡੇ ਮੁਲਕ ਦੇ ਸਨਅਤਕਾਰਾਂ ਜਿਹੜੇ ਆਪ ਆਪਣੀਆਂ ਫੈਕਟਰੀਆਂ ਔਰ ਸਨਅਤਾਂ ਹੱਥੀਂ ਚਲਾ ਰਹੇ ਨੇ, ਉਹਨਾਂ ਦੀ ਖਿਦਮਤ ਵਿੱਚ ਹਾਜ਼ਰ ਹੋ ਕੇ ਉਹਨਾਂ ਦੇ ਨਾਲ ਤੁਹਾਨੂੰ ਮਿਲਵਾਈਏ, ਉਹਨਾਂ ਦੀ ਗੱਲ ਆਪਣੇ ਹੁਕਮਰਾਨਾਂ ਤਾਈਂ ਪਹੁੰਚਾਈਏ, ਉਹਨਾਂ ਦੀਆਂ ਤਜਾਵੀਜ਼ ਦੇ ਉੱਤੇ ਸਾਡੇ ਹੁਕਮਰਾਨ ਤਾਂ ਕਿ ਅਮਲ ਕਰਕੇ ਤੇ ਸਾਡੇ ਮੁਲਕ ਦੀ ਮਈਸ਼ਤ ਨੂੰ ਬਿਹਤਰੀ ਵੱਲ ਲੈ ਕੇ ਟੁਰਨ। ਤੇ ਆਓ ਫਿਰ
ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜਨਾਬ ਸ਼ੇਖ ਨਸੀਮ ਸਾਹਿਬ ਦੇ ਨਾਲ। अस्सलाम वालेकुम भाजी। वालेकुम सलाम जी। अच्छा हजूर ये दसो मेरे आका तुसी माशाअल्लाह आप वड्डे सनतकार हो अलहमदुलिल्लाह 8-9 वूलन मिल्स ने ਜਿਹੜੀਆਂ ਤੁਸੀਂ ਚਲਾ ਰਹੇ ਹੋ। ਇਸ ਤੋਂ ਇਲਾਵਾ ਤੁਹਾਡੇ ਮਾਸ਼ਾਅੱਲਾ ਕਾਫੀ ਵਪਾਰ ਨੇ ਖੈਰਾਤੀ ਇਦਾਰੇ ਨੇ। ਭਾਜੀ ਸਾਡੇ ਹੁਕਮਰਾਨ ਜਿਹੜੇ ਨੇ ਅਸੀਂ ਉਹਨਾਂ ਦੀ ਨੀਅਤ ਤੇ ਸ਼ੱਕ ਨਹੀਂ ਕਰਦੇ। ਅਸੀਂ ਆਨੇ ਆ ਕਿ ਸਾਡੇ ਵਜ਼ੀਰ ਆਜ਼ਮ ਇੰਤਹਾਈ ਨੇਕ ਨੀਤੀ ਦੇ ਨਾਲ ਮੁਲਕ ਦੀ ਖਿਦਮਤ ਕਰਨੀ ਚਾਹੁੰਦੇ ਨੇ, ਪਰ ਸਿਆਣੇ ਆਂਦੇ ਨੇ ਕਿ ਮਸ਼ਵਰਾ ਕੰਧ ਨਾਲ ਵੀ ਕਰ ਲੈਣਾ ਚਾਹੀਦਾ। ਵੇਖੋ ਨਾ ਕੋਈ ਬੰਦਾ ਕੋਲੋਂ ਸਾਰੀ ਦੁਨੀਆ ਦੇ ਵਿੱਚ ਵੀ ਸਾਰੇ ਅਸੂਲ ਹੈ ਕਿ ਜਦੋਂ ਬਜਟ ਬਣਦਾ ਤਮਾਮ ਚੈਂਬਰ ਆਫ ਕਾਮਰਸ ਦੇ ਜਿੰਨੇ ਮੁਅੱਜ਼ਜ਼ ਅਹੁਦੇਦਾਰਾਨ ਹੁੰਦੇ ਨੇ, ਜਿੰਨੇ ਅਕਾਬਰੀਨ ਹੁੰਦੇ ਨੇ, ਉਹਨਾਂ ਨੂੰ ਬੁਲਾਇਆ ਜਾਂਦਾ ਤੁਹਾਡੇ ਵਰਗੇ ਬੰਦਿਆਂ ਨੂੰ ਕਿ ਆਓ ਜੀ ਤਸ਼ਰੀਫ ਲਿਆਓ, ਸਾਨੂੰ ਤਜਾਵੀਜ਼ ਦਿਓ ਆਇੰਦਾ ਬਜਟ ਵਿੱਚ ਅਸੀਂ ਕੀ ਕਰੀਏ। ਸਾਡੀ ਬਦਕਿਸਮਤੀ ਇਹ ਵੇ ਕਿ ਸਾਡੇ ਮੁਲਕ ਦੇ ਵਿੱਚ ਬਜਟ ਜਦੋਂ ਆਉਂਦਾ ਉਹ IMF ਦੀਆਂ ਤਜਾਵੀਜ਼ ਦੇ ਮੁਤਾਬਕ ਬਣਦਾ ਹੈ ਜਾਂ ਉਹਨਾਂ ਇਦਾਰਿਆਂ ਦੀ ਆਲਮੀ ਇਦਾਰੇ ਜਿਨ੍ਹਾਂ ਕੋਲ ਅਸੀਂ ਕਰਜ਼ੇ ਲੈ ਕੇ ਮੁਲਕ ਚਲਾਉਂਦੇ ਹਾਂ। ਸਾਡੇ ਆਪਣੇ ਦੇਸ਼ ਦੇ ਜਿਹੜੇ ਲੋਕ ਨੇ ਜਿਹੜੇ ਇੱਥੋਂ ਦੇ ਜ਼ਮੀਨੀ ਹਕਾਇਕ ਨੂੰ ਜਾਣਦੇ ਨੇ। ਵੇਖੋ ਨਾ ਤੁਸੀਂ ਇੱਥੇ ਫੈਕਟਰੀ ਲਾਈਏ, ਤੁਹਾਡੇ ਨਾਲੋਂ ਵੱਧ ਕਿਹਨੂੰ ਪਤਾ ਹੈ ਕਿ ਬਿਜਲੀ ਜਿਸ ਭਾਅ ਮਿਲਣ ਡਈ ਹੈ, ਸੂਈ ਗੈਸ ਜਿਸ ਭਾਅ ਮਿਲਣ ਡਈ ਹੈ, ਤੁਹਾਡੀ ਪ੍ਰੋਡਕਟਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਹੀ ਸਾਰੀ ਕੀਮਤ ਪੈਣੀ ਹੈ ਨਾ ਜੀ। ਤੇ ਤੁਸੀਂ ਅੱਗੋਂ ਉਹਨੂੰ ਕਿਸ ਤਰ੍ਹਾਂ ਵੇਚੋਗੇ ਮਾਰਕੀਟ ਦੇ ਵਿੱਚ, ਤੁਸੀਂ ਆਲਮੀ ਮੰਡੀਆਂ 'ਚ ਕਿਵੇਂ ਜਾ ਕੇ ਮੁਕਾਬਲਾ ਕਰੋਗੇ। ਇਹ ਤੁਸੀਂ ਇਹ ਤਜਾਵੀਜ਼ ਦੱਸੋ ਇੱਕ ਤੇ ਕਿ ਮੁਲਕੀ ਮਈਸ਼ਤ ਕਿੰਝ ਬਿਹਤਰ ਹੋ ਸਕਦੀ ਹੈ। ਦੂਜੇ ਨੰਬਰ ਤੇ ਇਹ ਦੱਸੋ ਤੁਹਾਡੀ ਮਿਹਰਬਾਨੀ ਕਿ ਜਦੋਂ ਗੈਸ ਜੋ ਕੋਈ ਨਹੀਂ ਤੇ ਮਹਿਕਮਾ ਗੈਸ ਜਿਹੜਾ ਇਹਦਾ ਕੀ ਫਾਇਦਾ, ਇਹਨੂੰ ਬੰਦ ਨਹੀਂ ਕਰਨਾ ਚਾਹੀਦਾ ਜੀ। ਡਾਕਟਰ ਸਾਹਿਬ ਤੁਸੀਂ 2-3-4 ਸਵਾਲ ਕਰਤੇ ਨੇ ਜੀ ਤੇ ਉਹਦਾ ਮੈਂ ਫਰਦਨ ਜਵਾਬ ਦਿਆਂਗਾ ਜੀ। ਪਹਿਲੀ ਤੇ ਗੱਲ ਕਿ ਅਗਰ ਸਾਡੇ ਕੋਲ ਆਪਣਾ ਗੈਸ ਨਹੀਂ, ਬਿਜਲੀ ਨਹੀਂ ਜੀ ਤੇ मतलब कि इन्वेस्टर किस तरह पाकिस्तान में आएगा जी जी इतनी आएगा। अगर आएगा तो ਉਹਦੀ खुदा ना खासा ਉਹਦਾ ਨੁਕਸਾਨ ਹੋਏਗਾ, ਜਿਹਦੇ ਨੁਕਸਾਨ ਹੋਏਗਾ ਉਹ ਤੋਂ ਕੁਇਟ ਕਰ ਜਾਏਗਾ। जी जी ਇਸ ਤਰ੍ਹਾਂ ਨਾ ਜੀ ਇਹ ਦੇਖਿਆ ਜਾਏ ਕਿ ਪਾਕਿਸਤਾਨ ਰੇਲਵੇ ਆਪਣਾ PIA जी ਸਟੀਲ ਮਿਲ जी जी ਇੱਕ ਸੂਈ ਗੈਸ ਹੋਰ ਵੀ ਕੋਈ ਐਸੇ ਅਦਾਰੇ ਹੈ ਨੇ जी ਜਿਹੜੇ ਬੰਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹ ਇੱਕ ਸਫੈਦ ਹਾਥੀ ਦਾ ਕੰਮ ਕਰਦੇ ਨੇ ਪਏ। जी ਇਹ ਦੇਖੋ ਕਿ ਕਿੱਡਾ ਵੱਡਾ ਸਟਰਕਚਰ ਹੈ ਸੂਈ ਗੈਸ ਦਾ, ਸੂਈ ਸਦਰਨ ਦਾ, जी ਸੂਈ ਨਾਰਦਨ ਦਾ। जी ਉਹ ਯਾਰ ਏਡੇ ਏਡੇ ਵੱਡੇ ਹਾਥੀ ਬੈਠੇ ਨੇ, ਇੰਨੀ ਤਗੜੀ ਸੈਲਰੀ ਲੈ ਰਹੇ ਨੇ, ਤੁਸੀਂ ਸੋਚ ਨਹੀਂ ਸਕਦੇ। ਔਰ ਅਲਾਈਡ ਫੈਸਿਲਿਟੀ ਉਹਨਾਂ ਨਾਲ ਬੇਤਾਸ਼ਾ ਨੇ बहुत ज़्यादा जी। ਤੁਸੀਂ ਫਰਜ਼ ਦਾ ਮਾਲ 100 ਦਾ ਲੈਂਦੇ ਹੋ ਤੇ 500 ਰੁਪਏ ਖਰਚਾ ਪੈ ਜਾਂਦਾ, ਲਾਸ ਹੀ ਲਾਸ ਨੇ। लॉस बिल्कुल ਲਾਸ ਤੁਸੀਂ ਕਰ ਰਹੇ ਹੋ ਔਰ ਕਰੀ ਜਾ ਰਹੇ ਹੋ, ਔਰ ਉਹਦੀ ਵਜ੍ਹਾ ਹੈ ਕਿ ਇਹ ਸਫੇਦ ਹਾਥੀ ਬੈਠੇ ਨੇ, ਇਹ ਨਹੀਂ ਅੱਗੇ ਚੱਲਣ ਦਿੰਦੇ, ਇਹ ਖਬਰ ਨਹੀਂ ਅੱਗੇ ਜਾਣ ਦਿੰਦੇ। ਖਬਰ ਦੇਣ ਵਾਲੇ ਨੂੰ ਉਹ ਆਪਣਾ ਕੋਈ ਨਾ ਕੋਈ ਹਿਸਾਬ ਕਰ ਲੈਂਦੇ ਨੇ, ਜਿਹਦੀ ਵਜ੍ਹਾ ਨਾਲ लिफाफा ला देंदे ने। ਲਿਫਾਫਾ ਲਾ ਦਿੰਦੇ ਨੇ, ਹਾਂ। ਉਹ ਕੰਮ ਰੁਕ ਜਾਂਦਾ ਹੈ। जी ਕਈ ਦਫਾ ਨਿਊਜ਼ ਭੇਜੀ ਹੈ ਕਿ ਯਾਰ ਖੁਦਾ ਦਾ ਵਾਸਤਾ ਜੇ ਇਹਨੂੰ ਵੀ ਉਸ ਤਰ੍ਹਾਂ ਜਿਸ ਤਰ੍ਹਾਂ PIA ਜਿਹਨੂੰ ਵੇਚਣਾ ਚਾਹੁੰਦੇ ਹੋ, ਗੈਪਕੋ ਵੇਚਣਾ ਚਾਹੁੰਦੇ ਹੋ जी ਤੇ ਯਾਰ ਗੈਪਕੋ ਵੇਚਣਾ ਚਾਹੁੰਦੇ ਹੋ ਤਾਂ ਤੁਹਾਡੀ ਬੜੀ ਮਿਹਰਬਾਨੀ ਇੱਧਰ ਧਿਆਨ ਕਰੋ ਜਿੱਥੇ ਡੇਲੀ ਲਾਸ ਹੋ ਰਿਹਾ। ਹੁਣ ਤੁਹਾਡੇ ਕੋਲ LNG ਜਿਹੜੀ ਹੈ ਤੁਸੀਂ ਇੰਪੋਰਟ ਕਰ ਰਹੇ ਹੋ ਤੇ ਫੈਕਟਰੀ ਓਨਰ ਜਿਹੜਾ LNG ਲੈ ਰਿਹਾ ਹੈ, ਮਜਬੂਰਨ ਲੈ ਰਿਹਾ ਹੈ, ਉਹ ਕਹਿੰਦੇ ਫੈਕਟਰੀ ਰਨ ਕਰਨੀ ਹੈ, ਉਹਦੀ ਕਾਸਟ ਆਫ ਪ੍ਰੋਡਕਸ਼ਨ ਵੱਧ ਗਈ, ਉਹ ਕੀ ਕਰੇਗਾ? ਉਹ ਇਹਨਾਂ ਕੋਲ ਲੈ ਕੇ ਤੇ ਹਰ ਮਹੀਨੇ ਜਿਹੜੇ ਨਾ ਅੱਗੇ ਮਹੀਨੇ ਬਾਅਦ ਬਿੱਲ ਦੇਣੇ ਸਾਂ, ਮਹੀਨੇ 4-4 ਬਿੱਲ ਆਉਂਦੇ ਨੇ। ਉਹ ਜੇ ਅਸੀਂ ਪੇ ਨਹੀਂ ਕਰਦੇ ਤੇ ਤਾਂ ਮਤਲਬ ਹੈ ਕੰਮ ਰੁਕ ਗਿਆ। ਸੋ ਹੈਗਾ ਕਿ ਮੁਲਕ ਬਹੁਤ ਸਾਰਾ ਬੁਰਾਨ ਹੀ ਚਲਾ ਗਿਆ, ਬਹੁਤ ਸਾਰੇ ਨੁਕਸਾਨ ਹੋ ਗਿਆ। ਜਿਹਨੂੰ ਅੱਲਾ ਕਰੇ ਨਈ ਗਵਰਨਮੈਂਟ ਆਈ ਹੈ, ਅੱਲਾ ਕਰੇ ਉਹਦੇ ਲਈ ਆਸਾਨੀਆਂ ਪੈਦਾ ਹੋ ਜਾਣ। आमीन। ਇਹ ਮੈਨੂੰ ਦੱਸੋ ਮੈਂ ਕਿ ਸਾਡਾ ਮੁਲਕ ਜਿਹੜਾ ਇਹਦਾ ਡਾਲਰ ਦਾ ਰੇਟ 270, 75, 80 ਦੇ ਦਰਮਿਆਨ ਘੁੰਮਦਾ ਰਹਿੰਦਾ, ਕਦੀ 20 ਬੈਗ ਘਟ ਗਿਆ, ਕਦੀ ਵੱਧ ਗਿਆ। जी ਅਸੀਂ ਇੱਕ ਹਿਸਾਬ ਨਾਲ ਕੀ ਕਹਿੰਦੇ ਨੇ ਲਾਸ ਕਰ ਗਏ ਬਹੁਤ ਸਾਰਾ, जी ਤੇ ਜਿਹਨੂੰ ਅਸੀਂ ਦੁਬਾਰਾ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਬੜੀ ਸੋਹਣੀ ਰੋਸ਼ਨੀ ਨਜ਼ਰ ਆਈ ਸੀ ਕਿ ਈਰਾਨ ਤੇ ਪਾਕਿਸਤਾਨ ਦੀ ਜਿਹੜੀ ਨਾ ਪਾਈਪਲਾਈਨ ਜਿਹੜੀ ਹੈ ਇਹ ਮੁਨਸਲਿਕ ਹੋ ਰਹੀ ਹੈ। हाँ जी हाँ जी। ਤੇ ਉਹ ਮੁਨਸਲਿਕ ਕਿਉਂ ਨਹੀਂ ਹੋ ਰਹੀ? ਉਹ ਉਹਦੇ 'ਚ ਅਮਰੀਕਾ ਰੁਕਾਵਟ ਅਮਰੀਕਾ ਰੁਕਾਵਟ ਹੈ। ਅਮਰੀਕਾ ਜੇ ਰੁਕਾਵਟ ਹੈ ਤੇ ਖੁਦਾ ਦਾ ਵਾਸਤਾ ਜੇ
ਜਿਸ ਤਰ੍ਹਾਂ ਐਟਮ ਬੰਬ ਚਲਾਇਆ ਸੀ ਨਾ ਜੀ, ਤੁਹਾਡੀ ਬੜੀ ਮਿਹਰਬਾਨੀ। ਅਸੀਂ ਫਰਜ਼ ਕੀਤਾ ਕਿ ਵੀ ਕਰਾਚੀ ਚਲੇ ਜਾਣੇ ਤੇ ਅਸੀਂ ਜਾਣ ਲਈ ਤਿਆਰ ਹਾਂ। ਇੱਕ ਦਫਾ ਜੋ ਕੋਈ ਕਰਨਾ ਜੇ ਕਰ ਲਓ। ਜੇ ਸਾਨੂੰ ਉੱਥੋਂ ਗੈਸ ਸਾਡੀ ਉਹਦੇ ਨਾਲ ਕਨੈਕਟ ਹੋ ਜਾਂਦੀ ਹੈ, ਸਾਡੀ ਬਿਜਲੀ ਦੀ ਪ੍ਰੋਬਲਮ ਵੀ ਜਾਂਦੀਆਂ ਰਹਿਣਗੀਆਂ, ਸਾਡੀਆਂ ਗੈਸ ਦੀਆਂ ਪ੍ਰੋਬਲਮ ਵੀ ਜਾਂਦੀਆਂ ਰਹਿਣਗੀਆਂ। ਬਿਲਕੁਲ ਸਾਡੇ ਕੋਲ ਸਟੋਰੇਜ ਇੰਨਾ ਹੋ ਜਾਏਗਾ ਜਾਂ ਸਾਡਾ ਕੰਮ ਇੰਨਾ ਚੱਲ ਜਾਏਗਾ ਕਿ ਅਸੀਂ ਦੂਸਰੀ ਮਾਰਕੀਟਾਂ ਨਾਲ ਅਸੀਂ ਕੰਪੀਟ ਕਰ ਸਕਾਂਗੇ। ਜੀ ਜੀ। ਅਗਰ ਅਮਰੀਕਾ ਦੇ ਡਰਾ ਦੇ ਵਿੱਚ ਹੀ ਅਸੀਂ ਰਹਿ ਵਾਹ ਅਸੀਂ ਬਹੁਤ ਕੋਈ ਲੂਜ਼ ਕਰ ਜਾਵਾਂਗੇ। ਤੁਸੀਂ ਬੜੀ ਵੱਡੀ ਗੱਲ ਕੀਤੀ ਹੈ। ਤੁਸੀਂ ਫਰਮਾਇਆ ਕਿ ਅੱਗੇ ਅਮਰੀਕਾ ਤੇ ਸਾਨੂੰ ਉਦੋਂ ਵੀ ਮੋੜਦਾ ਸੀ, ਪਾਬੰਦੀ ਲਾਉਂਦਾ ਸੀ ਵੀ ਨਹੀਂ ਐਟਮੀ ਧਮਾਕਾ ਨਾ ਕਰੋ, ਤੇ ਅਸਾਂ ਕੀਤਾ ਆਪਣੀ ਸਾਡਾ ਜਿਹੜਾ ਜੋ ਹੋਣਾ ਸੀ ਹੋ ਗਿਆ ਕੁਝ ਵੀ ਨਹੀਂ ਹੋ ਗਿਆ। ਔਰ ਮਜ਼ੀਦ ਕਰ ਲਓ ਯਾਰ। ਸ਼੍ਰੀਲੰਕਾ ਬਹਿ ਕੇ ਉੱਠ ਗਿਆ, ਕੋਰੀਆ ਬਹਿ ਕੇ ਉੱਠ ਗਿਆ, ਇੰਡੋਨੇਸ਼ੀਆ ਬਹਿ ਕੇ ਉੱਠ ਗਿਆ। ਉਹ ਕੋਈ ਨਾ ਕੋਈ ਤਾਂ ਅੱਲਾਹ ਤਾਲਾ ਸਾਰਾ ਪੈਦਾ ਕਰੇਗਾ। ਅੱਲਾਹ ਮੀਆਂ ਸਬਬ ਪੈਦਾ ਕਰੇਗਾ। ਮੁਸੱਬਬੁਲ ਅਸਬਾਬ ਹੈ। ਹਾਂ ਜੀ। ਇਹ ਵੇਖੋ ਨਾ ਜੀ, ਹੁਣ ਸਾਰੀ ਕੌਮ ਨੂੰ ਜੋ ਸਾਡੇ ਹੁਕਮਰਾਨਾਂ ਨੇ ਸੂਲੀ ਤੇ ਟੰਗਿਆ, ਤੇ ਇਹ ਈਰਾਨ ਹੈ ਸਾਡਾ ਮੁਸਲਮਾਨ ਹਮਸਾਇਆ ਮੁਲਕ ਹੈ, ਉਹਦੇ ਕੋਲੋਂ ਗੈਸ ਲੈਣ, ਸਾਡਾ ਬਿਜਲੀ ਦਾ ਵੀ ਮਸਲਾ ਹੱਲ, ਸਾਡਾ ਸੂਈ ਗੈਸ ਦਾ ਵੀ ਮਸਲਾ। ਉਧਰੋਂ ਦੂਸਰੀ ਗੱਲ ਜਿਹੜੀ ਹੈ ਨਾ, ਇਹ ਵੀ ਹੈਗੀ ਹੈ ਕਿ ਗੈਸ ਵੀ ਈਰਾਨ ਤੋਂ ਆ ਰਹੀ ਹੈ ਤੇ ਆਪਣਾ ਤੇਲ ਵੀ ਆ ਰਿਹਾ ਹੈ ਜੀ ਜੀ, ਬਗੈਰ ਕਸਟਮ ਡਿਊਟੀ ਤੇ ਆ ਰਿਹਾ ਨਾ। ਹਾਂਜੀ। ਅੱਛਾ, ਸੋ ਮਚ ਸੋ ਕਿ ਐਲਪੀਜੀ ਬੂਜ਼ਰ ਦੇ ਵਿੱਚ ਭਰ ਕੇ ਆਂਦੀ, ਉਹ 40 ਫੁੱਟ ਦਾ ਕੰਟੇਨਰ ਜਿਹੜਾ ਉਹ ਜਿਹਨੇ ਲੈ ਕੇ ਆਂਦਾ, ਇਹ ਕਿਤੇ ਸੁੱਤੇ ਨੇ। ਫਿਰ ਬਾਰਡਰ ਖੁੱਲੇ ਨੇ ਸਾਡੇ। ਬਾਰਡਰ ਜਿਹੜਾ ਤੁਹਾਡਾ ਕੀ ਹੈ, ਤੁਹਾਡਾ ਕੁਵੈਟ ਦਾ, ਉਹ ਇੰਨਾ ਖੁੱਲਾ ਹੈ ਕਿ ਉਹਦੇ 'ਚ ਹਰ ਚੀਜ਼ ਜਿਹੜੀ ਮਰਜ਼ੀ ਹੈ ਮੰਗਵਾ ਲਓ, ਔਰ ਬਗੈਰ ਕਸਟਮ ਡਿਊਟੀ ਦੇ ਮੰਗਵਾ ਲਓ। ਇਹ ਕਸਟਮ ਵਾਲੇ ਸੁੱਤੇ ਨੇ। ਮੈਂ ਤਾਂ ਕਹਿੰਦਾ ਕਸਟਮ ਦਾ ਮਹਿਕਮਾ ਖਤਮ ਕਰੋ ਯਾਰ। ਇਹ ਕੀ ਬਣਾਇਆ ਹੈ? ਇਹਨਾਂ ਨੇ ਕਿੰਨਾ ਵੱਡਾ ਜ਼ੁਲਮ ਹੈ ਕਿ ਇਹ ਉੱਥੋਂ ਮਾਲ ਆਉਂਦਾ ਪਿਆ, ਉਹ ਗੱਡੀਆਂ ਆਉਂਦੀਆਂ ਨੇ, ਗੱਡੀਆਂ ਕਸਟਮ ਪੇ ਕਰਕੇ ਆਉਂਦੀਆਂ ਨੇ, ਨਾਨ ਕਸਟਮ ਪੇਡ ਆਉਂਦੀਆਂ ਨੇ ਭਈਆ, ਤੇ ਪੂਰੇ ਮੁਲਕ ਦੇ ਵੀ ਫਿਰਦੀਆਂ ਨੇ ਭਈਆ। ਵੱਡੀਆਂ ਗੱਡੀਆਂ ਜੀ, ਵੱਡੀਆਂ ਲਗਜ਼ਰੀ ਗੱਡੀਆਂ। ਔਰ ਤੁਹਾਡੀ ਐਡੀ ਭਾਈ ਵੱਡੀ ਗੱਲ ਹੈ, ਮੈਂ ਤੁਹਾਡੀ ਗੱਲ ਨੂੰ ਸੈਕਿੰਡ ਕਰਨਾ। ਤੁਸੀਂ ਸਹੀ ਫਰਮਾ ਰਹੇ ਹੋ ਕਿ ਕਿਹੜੀ ਚੀਜ਼ ਹੈ ਜਿਹੜੀ ਸਮਗਲ ਹੋ ਕੇ ਨਹੀਂ ਪਈ ਆਉਂਦੀ। ਹਾਂਜੀ, ਤੇ ਇਹਨੂੰ ਲੀਗਲਾਈਜ਼ ਕਰੋ, ਨਾਲੇ ਗਵਰਨਮੈਂਟ ਨੂੰ ਆਮਦਨ ਹੋਵੇ, ਕਸਟਮ ਦੀ ਡਿਊਟੀ ਮਿਲੇ, ਗਵਰਨਮੈਂਟ ਦੇ ਖਜ਼ਾਨੇ ਵੀ ਭਰਨ, ਤੇ ਨਾਲੇ ਸਾਡਾ ਮਸਾਇਆ ਮੁਲਕ ਸਾਨੂੰ ਉੱਥੋਂ ਸਸਤੀ ਚੀਜ਼ ਮਿਲੇ। ਅੱਛਾ, ਇਹ ਦੱਸੋ ਸਰ ਕਿ ਚਲੋ ਇਹ ਤੇ ਤੁਹਾਡੀ ਜ਼ਬਰਦਸਤ ਗੱਲ ਹੈ, ਤੁਸੀਂ ਬੜਾ ਖੂਬ ਫਰਮਾਇਆ ਕਿ ਜਿਹੜੇ ਗੈਰ ਮੁਨਾਫਾ ਬਖਸ਼ ਸਾਡੇ ਇਦਾਰੇ ਨੇ। ਤੁਸੀਂ ਦੇਖੋ ਨਾ, ਸਾਡੇ ਨਾਲ ਇੰਡੀਆ, ਉਹਨਾਂ 92 ਸਾਲ ਬਾਅਦ ਫਿਰ ਆਪਣੀ 에ਅਰ ਇੰਡੀਆ ਜਿਹੜੀ ਉਹਨਾਂ ਦੀ 에ਅਰਲਾਈਨ ਹੈ, ਉਹਨਾਂ ਵਾਪਸ ਟਾਟਾ ਕੰਪਨੀ ਨੂੰ ਦਿੱਤੀ ਹੈ। ਔਰ 2 ਸਾਲਾਂ ਦੇ ਵਿੱਚ ਤੁਸੀਂ ਦੇਖੋ ਕਿ ਟਾਟਾ ਕੰਪਨੀ ਨੇ 470 ਤਿਆਰਿਆਂ ਦਾ ਆਰਡਰ ਦਿੱਤਾ ਹੈ। ਐਡਾ ਵੱਡਾ ਆਰਡਰ ਜਿਹੜਾ ਦੁਨੀਆ ਦੀ ਹਵਾਬਾਜ਼ੀ ਦੀ, ਹਵਾਈ ਜਹਾਜ਼ਾਂ ਦੀ ਤਾਰੀਖ ਦੇ ਵਿੱਚ ਕਦੀ ਨਹੀਂ ਕਿਸੇ ਦਿੱਤਾ। ਪ੍ਰਾਈਵੇਟਾਈਜ਼ ਹੋਈ ਹੈ ਕੰਪਨੀ, ਕਿੱਥੇ ਟੁਰ ਗਈ ਹੈ 에ਅਰ ਇੰਡੀਆ। ਇਹ ਦੇਖੋ ਨਾ ਡਾਕਟਰ ਸਾਹਿਬ, ਤੁਸੀਂ 에ਅਰ ਇੰਡੀਆ ਦੀ ਗੱਲ ਕਰਤੀ। ਅਸੀਂ ਪੀਆਈ ਨੇ ਖੜਾ ਕੀਤਾ ਆਪਣਾ ਐਮਰੇਟ 에ਅਰਲਾਈਨ ਨੂੰ। ਜੀ ਜੀ। ਹਾਂਜੀ, ਦੁਬਈ ਦੀ ਜਾਂ ਅਬੂ ਧਾਬੀ ਦੀ 에ਅਰਲਾਈਨਾਂ ਇਹਨਾਂ ਨੇ ਖੜੀਆਂ ਕੀਤੀਆਂ ਨਾ। ਇਹ ਆਪ ਲਾਸ ਹੀ ਚਲੇ ਗਏ ਨੇ। ਅੱਛਾ, ਮੈਂ ਕਹਿੰਦਾ ਫਰਜ਼ ਦਾ ਪੀਆਈਏ ਲਾਸ ਹੀ ਜਾਂਦਾ ਪਿਆ। ਸਿਆਲ 에ਅਰ ਕਿਸ ਤਰ੍ਹਾਂ ਚੱਲਦੀ ਵੀ, ਜਾਂ ਦੂਸਰੀਆਂ ਪ੍ਰਾਈਵੇਟ 에ਅਰਲਾਈਨਾਂ ਕਿਸ ਤਰ੍ਹਾਂ ਚੱਲਦੀਆਂ ਨੇ ਪਈਆਂ? ਉਹ ਪ੍ਰਾਈਵੇਟ ਨੇ ਨਾ ਜੀ, ਪ੍ਰਾਈਵੇਟ ਚੱਲਦੀਆਂ। ਹੁਣ ਪ੍ਰਾਈਵੇਟ ਇਹਨਾਂ ਕੀਤਾ ਤੁਹਾਡੇ ਨੂੰ ਕੀ ਨਾ ਇਹਦਾ ਟੈਲੀਫੋਨ ਨੂੰ, ਤੇ ਅਸੀਂ ਉਸ ਸੋਚਿਆ ਕਿ ਯਾਰ ਗਲਤ ਕਰਤਾ ਨੇ, ਲੇਕਿਨ ਉਹ ਅੱਲਾ ਦੇ ਹੁਕਮ ਨਾਲ ਫਾਇਦਾ ਆ। ਅੱਜ ਕਾਲ ਕਰੋ, ਅੱਜ ਦਰਖਾਸਤ ਦਿਓ, ਦੂਸਰੇ ਦਿਨ ਤੁਹਾਡਾ ਟੈਲੀਫੋਨ ਲੱਗ ਜਾਂਦਾ ਹੈ, ਉਸੇ ਦਿਨ ਵੀ ਲੱਗ ਜਾਂਦਾ। ਗੱਲ ਤੇ ਹੈ, ਅਗਰ ਇਹ ਪ੍ਰਾਈਵੇਟਾਈਜ਼ ਕਰ ਦੇਣ ਤੇ ਬੜਾ ਕਮਾਲ ਹੋ ਜਾਏਗਾ, ਔਰ ਲੋਕ ਆਪਣੇ ਆਪਣੇ ਕੰਮ ਕਰਨਗੇ। ਇਹ ਜਿਹੜਾ ਨਾ ਨੈਪਰਾ ਬਣਾਤਾ ਇਹਨਾਂ ਨੇ, ਨੈਪਰਾ ਕੌਣ ਹੈ? ਉਹ ਇਹਨਾਂ ਦੇ ਵਿੱਚੋਂ ਹੀ ਸਾਰੇ ਰਿਟਾਇਰ ਬੰਦੇ ਲਿਜਾ ਕੇ ਉੱਥੇ ਬਾਤੇ ਨੇ। ਉਹ ਜੋ ਦਿਲ ਕਰਦਾ ਉਹ ਕਰੀ ਜਾਂਦੇ ਨੇ ਪੈ। ਉਹਨਾਂ ਰਾਤ ਨੂੰ ਜ਼ਿਹਨੀ ਖਿਆਲ ਹੁੰਦਾ ਕਿ ਸਵੇਰੇ ਇਹਨਾਂ ਰੇਟ ਵਧਾ ਦੇਣਾ, ਉਹ ਸਵੇਰੇ ਰੇਟ ਵਧਾ ਦਿੰਦੇ ਨੇ। ਉਹ ਯਾਰ, ਉਹ ਖੁਦਾ ਦਾ ਖੌਫ ਕਰੋ। ਥੱਲੇ ਕੀ ਹੋ ਰਿਹਾ? ਕਾਸਟ ਆਫ ਪ੍ਰੋਡਕਸ਼ਨ ਜਿਹੜੀ ਵੱਧਦੀ ਵੀ, ਜਿਸ ਵੇਲੇ ਕਾਸਟ ਆਫ ਪ੍ਰੋਡਕਸ਼ਨ ਵਧੇਗੀ ਤੇ ਸਾਡੀ ਪਾਕਿਸਤਾਨ ਦੀ ਕੋਈ ਐਸੀ ਪ੍ਰੋਡਕਟ ਨਹੀਂ ਹੈਗੀ ਜਿਹੜੀ ਲੋਕਲ ਕੋਈ ਇੱਥੋਂ ਪਾਕਿਸਤਾਨ ਤੋਂ ਤਿਆਰ ਹੋਵੇ। ਰॉ ਮਟੀਰੀਅਲ ਜਿੰਨੇ ਵੀ ਨੇ ਸਾਰੇ ਇੰਪੋਰਟਡ ਆਉਂਦੇ ਨੇ, ਤੇ ਇੰਪੋਰਟ ਕਰਕੇ ਤੁਸੀਂ ਕਰਾਚੀ ਦਾ ਤੇ ਗੁਜਰਾਂਵਾਲੇ ਦਾ ਹਿਸਾਬ ਲਾ ਲਓ। ਕਰਾਚੀ ਜਿਹੜਾ ਮਾਲ ਆਉਂਦਾ, ਉਹ ਜਿਸ ਵੇਲੇ ਸਾਡੇ ਗੁਜਰਾਂਵਾਲੇ ਆਉਂਦਾ 2-2.5 ਲੱਖ ਰੁਪਇਆ 40 ਫੁੱਟ ਦਾ ਕੰਟੇਨਰ ਲਾਉਂਦਾ। ਬਿਲਕੁਲ ਜੀ, ਕਿਰਾਇਆ ਪੈ ਜਾਂਦਾ ਟ੍ਰਾਂਸਪੋਰਟੇਸ਼ਨ। ਹਾਂਜੀ, ਫਿਰ ਉਹਨੂੰ ਅਸੀਂ ਬਣਾ ਕੇ ਤੇ ਫਿਰ ਕਰਾਚੀ ਭੇਜਣਾ, ਉੱਥੋਂ ਐਕਸਪੋਰਟ ਹੋਣਾ। ਹਾਂਜੀ, ਕਿਸ ਤਰ੍ਹਾਂ ਅਸੀਂ ਚੱਲ ਸਕਦੇ ਹਾਂ? ਸਾਡਾ ਮੁਸ਼ਕਿਲ ਹਾਲਾਤ ਨੇ। ਸਾਨੂੰ ਇਹ ਕਹਿੰਦੇ ਕਿ ਵੀ ਬੈਂਕਰਪਸੀ ਹੋ ਗਈ
ਬੈਂਕਰਪਸੀ ਸਾਡੀ ਕੋਲ ਨਹੀਂ ਹੋ ਗਈ ਹੈ ਐਵੇਂ ਅਸੀਂ ਆਪਣੇ ਉੱਤੇ ਇੱਕ ਭਾਗ ਬੈਠੇ ਕਿ ਵੀ ਅਸੀਂ ਬੜੇ ਪੈਸੇ 70 ਕੋਸ਼ੀ ਆਪਣੀ ਕੀਤੀ ਹੈ ਪਰਦਾ ਕੀਤਾ ਬੈਂਕਰਪਸੀ ਹੋ ਗਈ ਹੈ ਖੁਦਾ ਦਾ ਵਾਸਤਾ ਹੁਣ ਦੇਖੋ ਨਾ ਮੈਂ ਸਿਰਫ ਇੱਕੋ ਮਹਿਕਮਾ ਨੂੰ ਪੈਗਾਮ ਦੇਣਾ ਚਾਹੁੰਦਾ ਤੁਹਾਡੀ ਬੜੀ ਮਿਹਰਬਾਨੀ ਜੋ ਕੋ ਹੁੰਦਾ ਨਾ ਇਸ ਨਾਲ ਹੋ ਜਾਂਦੇ ਹੋ ਇੱਕ ਵਾਰੀ ਜਿਹੜੀ ਨਾ ਈਰਾਨ ਦੀ ਲਾਈਨ ਜਿਹੜੀ ਨਾ ਉਹਨੂੰ ਜੋੜ ਦਿਓ ਇਹ ਸਾਡਾ ਵੀ ਭਲਾ ਜੇ ਵਿਦਆਊਟ ਡਿਊਟੀ ਤੇ ਚੀਜ਼ਾਂ ਆਉਂਦੀਆਂ ਨਾ ਪਈਆਂ ਸਮਾਲ ਹੋ ਗਏ ਇੰਡੀਆ ਦਾ ਮਾਲ ਤੁਸੀਂ ਆਪਣਾ ਡਾਕਟਰ ਸਾਹਿਬ ਵੇਖੋ ਕਿ ਇੰਡੀਆ ਤੋਂ ਯਾਰ ਸੋ ਕੀ ਹੈ ਸ਼ੇਵਿੰਗ ਕਰੀਮ ਜਿਹੜੀ ਹੈ ਇੰਡੀਆ ਦੇ ਬਣੀ ਆਉਂਦੀ ਵੀ ਆ ਰਹੀ ਹੈ ਮੈਡੀਸਨ ਬੜੀ ਆ ਮੈਡੀਸਨ ਇੰਨੀ ਆ ਰਹੀਆਂ ਨੇ ਕਿ ਮੈਡੀਸਨ ਦੇ ਹਾਲ ਹੋ ਗਿਆ ਕਿ ਇਹ ਪਾਕਿਸਤਾਨ ਦੇ ਇਜਾਜ਼ਤ ਹੀ ਨਹੀਂ ਦਿੰਦੇ ਪਏ ਕਿ ਇੱਥੇ ਮੈਡੀਸਨ ਬਣ ਜਾਣ ਅਸੀਂ ਇਸ ਹਸਪਤਾਲ ਹੀ ਕੰਮ ਕਰ ਰਹੇ ਹਾਂ ਮੈਂ ਸਾਡਾ ਖਿਆਲ ਸੀ ਕਿ ਸੀਟੀ ਸਕੈਨ ਬਾਹਰੋਂ ਸੈਕਿੰਡ ਹੈਂਡ ਲੈ ਲਈਏ ਸੈਕਿੰਡ ਹੈਂਡ ਲੈ ਲਿਆ ਟਿਊਬ ਦੀ ਜਿਹੜੀ 2024 ਦੀ ਲੱਗੀ ਹੈ ਵੱਧ ਕਿਸਮ ਦੀ ਹੈ ਕਿ ਡਰੈਪ ਵਾਲਿਆ ਕੋਈ ਐਡੀ ਬੁੱਕ ਛਾਪਤੀ ਹੈ ਡਰੱਗ ਰੈਗੂਲੇਟਰੀ ਅਥਾਰਟੀ ਉਹਦਾ ਕੀ ਕੰਮ ਇਹਨਾਂ ਮਸ਼ੀਨਾਂ ਵਿੱਚ ਇਨਵਾਲਵ ਹੋ ਜਾਏ ਉਹਨਾਂ ਜਿਹੜਾ ਤੁਸੀਂ ਉਹ ਕਦੀ ਉਹਦਾ ਮੈਮੋਰੈਂਡਮ ਆਰਟੀਕਲ ਪੜ੍ਹੋ ਤੁਹਾਨੂੰ ਸਮਝ ਆਵੇ ਕਿ ਯਾਰ ਉਹਨੇ ਆਪਣਾ ਪਾਸ ਕਰਵਾ ਲਿਆ ਹੈ ਕਿ ਯਾਰ ਜਿੰਨੀ ਦੇਰ ਤੱਕ ਜਿਹੜਾ ਉਹਦਾ ਏਜੰਟ ਹੈ ਉਹ ਉਹਦੀ ਪਰਮਿਸ਼ਨ ਨਹੀਂ ਦੇਗਾ ਉਨੀ ਦੇਰ ਤੱਕ ਤੁਸੀਂ ਮਸ਼ੀਨ ਮੰਗਵਾ ਨਹੀਂ ਸਕਦੇ ਸੈਕਿੰਡ ਹੈਂਡ ਦੱਸੋ ਪੈਸੇ ਅਸੀਂ ਖਰਚ ਰਹੇ ਹਾਂ ਤਕਲੀਫ ਉਹਨਾਂ ਨੂੰ ਹੁੰਦੀ ਵੀ ਔਰ ਅਵਾਮੀ ਫਲਾਹ ਦਾ ਮਨਸੂਬਾ ਅੱਛਾ ਬਣੇਗਾ ਕਿ ਉਹਦੇ 'ਚ ਹਰ ਤਰੀਕੇ ਦੀ ਫੈਸਿਲਿਟੀ ਅਵੇਲੇਬਲ ਸੀ ਅਸੀਂ ਵੀ ਸੂਈ ਬੂਝ ਵਾਲੇ ਕਾਰੋਬਾਰੀ ਲੋਕ ਹਾਂ ਅਕਲ ਰੱਖਦੇ ਹਾਂ ਯਾਰ ਅਸੀਂ ਮੰਗਵਾਉਣੀ ਕਿ ਨਹੀਂ ਮੰਗਵਾਉਣੀ ਤੇ ਜੇ ਪੈਸੇ ਲੂਜ਼ ਕੀਤੇ ਨੇ ਤੇ ਅਸਾਂ ਕੀਤੇ ਨੇ ਤੁਸੀਂ ਤਾਂ ਨਹੀਂ ਕੀਤੇ ਸੋ ਇਹ ਹੈ ਕਿ ਇਹਨੂੰ ਜਿੰਨੀ ਦੇਰ ਤੱਕ ਇਹਨੂੰ ਵੇਖਿਆ ਨਾ ਜਾਏ ਰਿਵਿਊ ਜਿਸ ਤਰ੍ਹਾਂ ਤੁਸੀਂ ਕਹਿਣਾ ਕਿ ਸਾਨੂੰ ਬਣਾ ਕੇ ਸੁਣਿਆ ਨਾ ਜਾਏ ਯਾਰ ਅਸਾਂ ਸਮਝਿਆ ਸੀ ਕਿ ਯਾਰ ਵਜ਼ੀਰ ਸਿਹਤ ਆਇਆ ਸਿੰਧ ਦਾ ਤਾਂ ਅਸਾਂ ਕਿ ਉਹ ਬੋਲਦਾ ਆਊਟ ਸਪੋਕਨ ਬੰਦਾ ਤਾਂ ਕੁਝ ਕਰ ਜਾਏਗਾ ਜੀ ਯਾਰ ਕੈਂਸਰ ਦੀਆਂ ਦਵਾਈਆਂ ਨਹੀਂ ਅਵੇਲੇਬਲ ਹੈ ਕੈਂਸਰ ਦੀ ਦਵਾਈ ਸਮਗਲ ਹੋ ਕੇ ਆਉਂਦੀ ਹੈ ਕਿੱਥੋਂ ਆਉਂਦੀ ਪਈ ਟਰਕੀ ਤੋਂ ਇੰਡੀਆ ਤੋਂ ਹਾਂਜੀ ਮੁਖਤਲਿਫ ਕੰਟਰੀ ਤੋਂ ਆਉਂਦੀ ਵੀ ਕਿੰਨਾ ਅੱਛਾ ਹੋਵੇ ਕਿ ਇੱਥੇ ਮੈਨੂਫੈਕਚਰ ਹੋ ਜਾਏ ਫਰਜ਼ ਇਹਦਾ ਇਹ ਕੋਈ ਐਸਾ ਕੰਮ ਕਰਦੇ ਨੇ ਉਹ ਦੱਸਣ ਕਿ ਇੰਨੀ ਦਵਾਈ ਚਾਹੀਦੀ ਪਾਕਿਸਤਾਨ 'ਚ ਮੈਂ ਇੰਪੋਰਟ ਕਰ ਲੈਣਾ ਮੈਂ ਐਡਕਾਸ ਦੇ ਉੱਤੇ ਉਹਨੂੰ ਵੇਚ ਦਿਆਂਗਾ ਉਹ ਹੈਗਾ ਕਿ ਮਰੀਜ਼ ਨੂੰ ਦਿਆਂਗਾ ਮਾਰਕੀਟ 'ਚ ਨਹੀਂ ਵੇਚਾਂਗਾ ਜੀ ਜੀ ਯਾਰ ਇਹ ਸਿਲਸਿਲਾ ਘਰ ਛੱਡੋ ਖੁਦਾ ਦੀ ਕਸਮ ਲੋਕ ਰੋਣ ਗਏ ਨੇ ਟੀਕੇ ਸਾਡਾ ਕਰੋਨਾ ਆਇਆ ਸੀ ਉਹਦੇ ਕੀ ਹੋਇਆ ਸਾਡੇ ਟੈਮਰਾ ਦੇ ਟੀਕੇ ਜਿਹੜੇ ਨਾ ਲੋਕਲ ਭਰ ਕੇ ਨਾ ਵੇਚੇ ਨੇ ਆਪਣੇ ਲੋਕਾਂ ਨੇ ਇੰਨਾ ਵੱਡਾ ਜ਼ੁਲਮ ਹੈ ਯਾਰ ਔਰ ਬੰਦੇ ਮਰ ਗਏ ਨੇ ਉਹਦੇ ਜਿਹਾ ਆਪਣਾ ਵੱਡਾ ਭਾਈ ਵੀ ਲੂਜ਼ ਕੀਤਾ ਕਿ ਅਸਾਂ ਇਹ ਸਮਝਿਆ ਕਿ ਯਾਰ ਇਹ ਓਰੀਜਨਲ ਟੀਕਾ ਹੈ ਲੇਕਿਨ ਉਹ ਨੰਬਰ 2 ਸੀ ਲੋਕਲ ਭਰਿਆ ਸੀ ਚੱਲ ਗਿਆ ਅੱਲਾ ਨੂੰ ਪਿਆਰੇ ਹੋ ਗਿਆ ਯਾਰ ਸਭ ਕੁਝ ਛੱਡ ਦਿਓ ਡਾਕਟਰ ਸਾਹਿਬ ਲਾਈਨ ਜੋੜ ਦਿਓ ਸਾਡੀ ਬੈਂਕਰਪਸੀ ਹੁੰਦੀ ਜੇ ਸਾਡੀ ਕਰਪਸੀ ਹੁੰਦੀ ਨਾ ਉਹਨੂੰ ਹੋ ਜਾਂਦੇ ਹੋਏ ਕਰੀ ਅਸੀਂ ਜਿਹੜੀ ਹਾਲਤ ਵੀ ਭੁੱਖੇ ਰਹਿ ਲਾਂਗੇ ਅਸੀਂ ਉਹ ਦੱਸੋ ਤੁਸੀਂ ਜਿਹਨੇ ਐਟਮ ਚਲਾਇਆ ਸੀ ਜੇ ਕਿੰਨੇ ਨੂੰ ਡਾਲਰ ਮਿਲ ਰਿਹਾ ਸੀ ਨਹੀਂ ਲਿਆ ਉਹ ਸਾਡੀ ਸਰਵਾਈਵਲ ਦੀ ਜੰਗ ਸੀ ਅਸੀਂ ਅੱਲਾ ਦੇ ਫਜ਼ਲ ਨਾਲ ਬਚ ਗਏ ਅਗਰ ਅੱਜ ਐਟਮ ਬੰਬ ਨਾ ਹੁੰਦਾ ਤੁਹਾਨੂੰ ਕੌਣ ਦਾ ਫਰਕ ਕਰਤਾ ਹੁੰਦਾ ਤੇ ਇੱਕ ਵਾਰੀ ਇਹ ਵੀ ਸਟੈਪ ਲੈ ਲਓ ਉਦੋਂ ਵੀ ਸਾਡੀ ਜਿਹੜੀ ਕਰੰਸੀ ਬੰਦ ਹੋਈ ਸੀ ਡਾਲਰ ਬੰਦ ਹੋਏ ਸਨ ਡਾਲਰ ਬਲਾਕ ਹੋ ਗਏ ਸਨ ਅੱਲਾ ਨੇ ਕੀਤਾ ਤੇ ਉਹ ਅਸੀਂ ਚੱਲਦੇ ਹਾਂ ਬਸ ਇਸ ਦੁਨੀਆ ਦੇ ਜਿਉਣੇ ਪੈਸਾ ਜਿਉਣਾ ਲੈ ਅਲਹਮਦੁਲਿਲਾ ਸੁਣੀਗਾ ਵਾਹ ਅੱਛਾ ਭਾਈ ਇਹ ਦੱਸੋ ਕਿ ਅਸੀਂ ਇੱਥੇ ਜਿੱਥੇ ਪਾਕਿਸਤਾਨ ਸਾਡਾ ਆਬਾਦ ਹੈ ਸਾਡਾ ਪਿਆਰਾ ਦੇਸ਼ ਸਾਡੇ ਆਲੇ ਦੁਆਲੇ ਦੇਖੋ ਨਾ ਜਿਹੜੇ ਸਾਡੇ ਹਮਸਾਇਆ ਮਮਾਲਕ ਨੇ ਕਿਆ ਸਾਨੂੰ ਆਪਣੇ ਇਸ ਰੀਜਨ ਦੇ ਵਿੱਚ ਆਪਣੇ ਹਮਸਾਇਆਂ ਦੇ ਨਾਲ ਨਹੀਂ ਤਜਾਰਤ ਕਰਨੀ ਚਾਹੀਦੀ ਸਾਡੇ ਆਲੇ ਦੁਆਲੇ ਦੇਖੋ ਅਫਗਾਨਿਸਤਾਨ ਹੈ ਬਹੁਤ ਸਾਰੀਆਂ ਅਸ਼ੀਆ ਸਮਗਲ ਹੋ ਕੇ ਸਾਡੀਆਂ ਉੱਥੇ ਜਾਂਦੀਆਂ ਨੇ ਸਾਨੂੰ ਉਹਨਾਂ ਨਾਲ ਟ੍ਰੇਡ ਖੋਲ੍ਹ ਦੇਣੀ ਚਾਹੀਦੀ ਹੈ ਬਾਕਾਇਦਾ ਲੀਗਲਾਈਜ਼ ਕਰਕੇ ਇਸੇ ਤਰ੍ਹਾਂ ਈਰਾਨ ਹੈ ਇੰਡੀਆ ਹੈ ਸਾਡਾ ਹਮਸਾਇਆ ਮੁਲਕ ਜਦੋਂ ਅਸੀਂ ਭੁੱਖੇ ਮਰਨ ਲੱਗਦੇ ਹਾਂ ਤੇ ਅਸੀਂ ਉਹਨਾਂ ਕੋਲੋਂ ਗੰਢੇ ਟਰੱਕਾਂ ਦੇ ਟਰੱਕ ਮੰਗਾਉਂਦੇ ਹਾਂ ਵਾਘੇ ਬਾਰਡਰ ਲਵਾ ਰਹੇ ਹੁੰਦੇ ਨੇ ਤੇ ਜਦੋਂ ਸਾਨੂੰ ਲੋੜ ਪੈਂਦੀ ਹੈ ਤਾਂ ਅਸੀਂ ਪਿਆਜ਼ ਮੰਗਾ ਸਕਦੇ ਹਾਂ ਤੇ ਸਾਡਾ ਸਾਰਾ ਸਾਲ ਇੰਡੀਆ ਦੇ ਨਾਲ ਟ੍ਰੇਡ ਨਹੀਂ ਹੋਣੀ ਚਾਹੀਦੀ ਰਸ਼ੀਆ ਦੇ ਨਾਲ ਜਿੰਨੇ ਚੀਨ ਹੈ ਸਾਡੇ ਆਲੇ ਦੁਆਲੇ ਵਸਣ ਵਾਲੇ ਮਮਾਲਕ ਨੇ ਇਹਨਾਂ ਦੇ ਨਾਲ ਸਾਨੂੰ ਕਿਉਂ ਨਹੀਂ ਤਜਾਰਤ ਕਰਨੀ ਚਾਹੀਦੀ ਕਿਉਂ ਅਸੀਂ ਹਿਚਕਿਚਾਉਂਦੇ ਹਾਂ ਵੀ ਅਸੀਂ ਇੰਡੀਆ ਨਾਲ ਤਜਾਰਤ ਨਹੀਂ ਕਰਨੀ ਅਸੀਂ ਫਲਾਣੇ ਨਾਲ ਨਹੀਂ ਕਰਨੀ ਦੂਜੀ ਗੱਲ ਅਸੀਂ IMF ਦੇ ਕਹਿਣ ਤੱਕ ਕਰਨੀ ਹੈ
ਜਾਂ ਅਮਰੀਕਾ ਦੇ ਕਹਿਣ ਤੇ ਈਰਾਨ ਨਾਲ ਤਜਾਰਤ ਕਰਨੀ ਹੈ ਜਾਂ ਇੰਡੀਆ ਨਾਲ ਕਰਨੀ ਹੈ। ਸਾਡੇ ਸਰ ਆਪਣੇ ਕੋਈ ਫੈਸਲੇ ਨਹੀਂ, ਸਾਡੇ ਹੁਕਮਰਾਨ ਕਿਉਂ ਨਹੀਂ ਸੋਚਦੇ ਇਸ ਬਾਰੇ 'ਚ? ਦੇਖੋ ਡਾਕਟਰ ਸਾਹਿਬ, ਗੱਲ ਇਹ ਹੈ ਕਿ ਇਹ ਗੌਰਮੈਂਟ ਦੀਆਂ ਪਾਲਿਸੀਆਂ ਨੇ ਜੀ। ਅਸੀਂ ਬੇਸ਼ੱਕ ਸਾਰੀ ਦਿਹਾੜੀ ਨੇ ਕਲਬ ਦਾ ਰਵਈਏ ਤੇ ਇਹਨਾਂ ਦਾ ਕੋਈ ਹੱਲ ਨਹੀਂ ਕਰਨਾ ਜੀ। ਕਿੰਨਾ ਅੱਛਾ ਹੋਵੇ ਕਿ ਟ੍ਰੇਡ ਜਿਹੜੀ ਹੈ, ਜਿਹੜੀ ਚੀਜ਼ ਤੁਹਾਡੇ ਕੋਲ ਮੁਲਕ 'ਚ ਨਹੀਂ ਬਣਦੀ ਜੀ ਉਹਨੂੰ ਆਣ ਦਿਓ ਯਾਰ। ਹਾਂਜੀ ਵਰਤਦਾ ਕਿ ਅਫਗਾਨਿਸਤਾਨ ਨਾਲ ਸਮਗਲ ਉਧਰੋਂ ਹੋ ਕੇ ਇੱਧਰ ਆਉਂਦੀ ਜੀ, ਇੱਧਰੋਂ ਹੋ ਕੇ ਵੀ ਉਧਰ ਜਾਂਦੀ ਵੀ ਜਾਂਦੀ ਹੈ ਜਾਂਦੀ ਹੈ ਨਾ ਬਈ। ਇਹ ਜਿਹੜੀ ਸਾਡੀ ਰੁਪਏ ਦੀ ਡਾਲਰ ਦੀ ਫਲਕਚੁਏਸ਼ਨ ਹੁੰਦੀ ਹੈ ਇਹ ਵੀ ਉਹਦੇ ਨਾਲ ਮੁਨਸਲਿਕ ਹੈ। ਬਿਲਕੁਲ ਬਿਲਕੁਲ। ਕਿੰਨਾ ਅੱਛਾ ਹੋਵੇ ਕਿ ਅਸੀਂ ਆਪਣੀ ਪਾਕ ਕਰੰਸੀ ਦੇ ਵਿੱਚ, ਚਾਈਨਾ ਕਰੰਸੀ 'ਚ ਜਾਂ ਆਪਣਾ ਅਫਗਾਨਿਸਤਾਨ ਦੀ ਕਰੰਸੀ ਨਾਲ ਟ੍ਰੇਡ ਉਹਦੇ ਨਾਲ ਕਰੀਏ ਤਾਂ ਕਿ ਜਿਹੜਾ ਸਾਡੇ ਨਾਲ ਕਰਨਾ ਚਾਹੁੰਦਾ ਕਰ ਲਿਆ, ਜਿਹੜਾ ਨਹੀਂ ਕਰਨਾ ਚਾਹੁੰਦਾ ਸਾਡੀ ਇੱਕ ਮਜਬੂਰੀ ਹੋਏਗੀ ਤੇ ਅਸੀਂ ਉਹਨੂੰ ਵੀ ਵੇਖ ਲਾਂਗੇ ਜੀ। ਸੋ ਮੇਰੀ ਰਿਕੁਐਸਟ ਹੋਏਗੀ ਕਿ ਗਵਰਨਮੈਂਟ ਆਫ ਪਾਕਿਸਤਾਨ ਜਿਹੜੀ ਹੈ ਮੈਡੀਸਨ ਦਾ ਕੁਝ ਜਿਹੜਾ ਰਾ ਮਟੀਰੀਅਲ ਇੰਡੀਆ ਤੋਂ ਮੰਗਾ ਰਿਹਾ, ਕੁਝ ਇੰਡੀਆ ਤੋਂ ਬਣੀਆਂ ਬਣਾਈਆਂ ਦਵਾਈਆਂ ਵੀ ਆ ਰਹੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਲੀਗਲਾਈਜ਼ ਕੀਤਾ। ਉਹਦੀ ਮੈਂ ਸ਼ੀਸ਼ੀ ਵਾ ਦਿਆਂਗਾ, ਤੁਸੀਂ ਵੇਖ ਲੈਣਾ ਕਿ ਮੇਡ ਇਨ ਇੰਡੀਆ ਲਿਆ, ਪ੍ਰਾਈਸ ਪਾਕਿਸਤਾਨੀ ਲਈ ਹੈ। ਇਹਦਾ ਮਤਲਬ ਕਿ ਅੰਡਰ ਹੈਂਡ ਕੰਮ ਚੱਲਦੇ ਨੇ, ਜਿਹਨਾਂ ਦੇ ਹੱਥ ਰਲ ਗਏ ਉਹਨਾਂ ਨਾਲ ਚੱਲ ਗਏ, ਜਿਨ੍ਹਾਂ ਨਾਲ ਨਹੀਂ ਰਲੇ ਉਹ ਰਹਿ ਗਏ। ਜਿਹੜੀ ਮੇਰੀ ਨਾਕਸ ਅਕਲ ਕਹਿੰਦੀ ਵੀ ਇਹ ਕਹਿ ਰਹੀ ਕਿ ਇੰਡੀਆ ਤੋਂ ਮੈਡੀਸਨ ਤੇ ਕਮ ਸੇ ਕਮ ਕੈਂਸਰ ਦੀਆਂ ਆਉਣੀਆਂ ਚਾਹੀਦੀਆਂ ਨੇ। ਅੱਛਾ, ਉਹ ਸਮਗਲ ਹੋ ਕੇ ਕੋਇਟਾ ਆਉਂਦੀਆਂ ਨੇ, ਕੋਇਟਾ ਤੋਂ ਜਿਹੜਾ ਹੈ ਪੰਜਾਬ ਜਾਂ ਸਾਰੇ ਕੰਟਰੀ ਜਾਂਦੀਆਂ ਨੇ ਜੀ, ਔਰ ਉਹਨਾਂ ਨੂੰ ਕੋਲਡ ਚੇਨ ਨਹੀਂ ਜਾਣਾ ਚਾਹੀਦਾ। ਲੇਕਿਨ ਅਨਫੋਰਚੂਨੇਟਲੀ ਉਹ ਖੱਚਰਾਂ ਦੇ ਉੱਤੇ ਤੇ ਉਰਾਂ ਸਮਾਨ ਦੇ ਉੱਤੇ ਆ ਜਾਂਦੀਆਂ ਨੇ। ਤੇ ਉਹ ਜਿਸ ਤਰ੍ਹਾਂ ਵੀ ਹੈ ਪਤਾ ਨਹੀਂ ਉਹਦਾ ਬੈਨੀਫਿਟ ਮਿਲਦਾ ਕਿ ਨਹੀਂ ਮਿਲਦਾ ਕਿਸੇ ਨੂੰ, ਉਹ ਚੱਲਦਾ ਪਿਆ। ਭਾਈ ਤੁਸੀਂ ਦੇਖੋ ਨਾ ਕਿ ਸਾਡੇ ਪਾਕਿਸਤਾਨ ਦੇ ਵਿੱਚ ਹਜ਼ਾਰ ਐਸੀਆਂ ਮਿਸਾਲਾਂ ਨੇ ਕਿ ਲਿਵਰ ਦੀ ਟ੍ਰਾਂਸਪਲਾਂਟੇਸ਼ਨ ਵਾਸਤੇ ਲੋਕ ਇੰਡੀਆ ਜਾਂਦੇ ਨੇ। ਫਿਰ ਦਿਲ ਦੇ ਅਸੀਂ ਬਹੁਤ ਜ਼ਿਆਦਾ ਬੱਚੇ ਛੋਟੇ ਛੋਟੇ ਜਿਨ੍ਹਾਂ ਦੇ ਦਿਲਾਂ 'ਚ ਸੁਰਾਖ ਹੁੰਦੇ ਸਾਨੂੰ ਇੰਡੀਆ ਜਾ ਕੇ ਟ੍ਰੀਟਮੈਂਟ ਕਰਾ ਕੇ ਆਉਂਦੇ ਨੇ। ਤੇ ਇੰਡੀਆ ਸਾਡਾ ਵਸਾਇਆ ਮੁਲਕ ਹੈ, ਸਾਡੀ ਉਹਦੇ ਨਾਲ ਕਿਹੜਾ ਐਸਾ ਵੈਰ ਜਿਹੜਾ ਖਤਮ ਨਹੀਂ ਹੁੰਦਾ ਪਿਆ। ਟ੍ਰੇਡ ਜਿਹੜੀ ਇਹਨੂੰ ਮੈਂ ਤਾਂ ਸਮਝਣਾ ਕਿ ਸਾਡੀ ਇੰਡੀਆ 1.5 ਅਰਬ ਦੀ ਆਬਾਦੀ ਹੈ, ਸਾਡੀ ਬਹੁਤ ਜ਼ਿਆਦਾ ਬਰਤਨ ਹੋਰ ਦੀਗਰ ਚੀਜ਼ਾਂ ਇੰਡੀਆ 'ਚ ਵਿਕ ਸਕਦੀਆਂ ਨੇ ਤੇ ਸਭ ਕੁਝ ਹੋ ਸਕਦੀ ਹੈ। ਇਹਦੇ 'ਚ ਕਿਸੇ ਮੁਸ਼ਾਵਰਤ ਕੀਤੀ ਜਾਵੇ ਨਾ, ਹਰ ਚੀਜ਼ ਪੋਸੀਬਲ ਹੈ ਜੀ। ਉਹਦੇ ਅਸੀਂ ਵੇਖ ਸਕਦੇ ਹਾਂ ਕਿ ਸਾਨੂੰ ਇਹਦੇ 'ਚ ਨੁਕਸਾਨ ਹੈ, ਫਾਇਦਾ ਹੈ। ਨੁਕਸਾਨ ਹੋਵੇ ਨਾ ਕਰੋ। ਅਗਰ ਫਰਜ਼ਦਾ ਸਾਡੀ ਇੰਡਸਟਰੀ ਉਹਦੇ ਨਾਲ ਤਬਾਹ ਹੁੰਦੀ ਵੀ ਤੇ ਅਸੀਂ ਉਹ ਚੀਜ਼ ਨਾ ਮੰਗਵਾਈਏ ਤੇ ਜਿਹੜੀ ਨਹੀਂ ਹੈਗੀ ਉਹਨੂੰ ਅਸੀਂ ਇੰਪੋਰਟ ਕਰ ਲਈਏ ਤੇ ਸਾਡਾ ਕਿਰਾਇਆ ਜਿਹੜਾ ਨਾ ਯਾਰ ਅੰਮ੍ਰਿਤਸਰ ਤੋਂ ਲਾਹੌਰ ਦਾ ਕਿਰਾਇਆ ਕੀ ਲੱਗਣਾ? ਬਿਲਕੁਲ ਤੇ ਜਿਹੜਾ ਕਰਾਚੀ ਤੋਂ ਸਾਡਾ ਮਾਲ ਆਉਂਦਾ ਉਹ ਬਹੁਤ ਉਹਦਾ ਕਿਰਾਇਆ ਤੁਸੀਂ ਹਿਸਾਬ ਲਾਓ, ਬਹੁਤ ਇਹ 40,000 ਦਾ ਟਰੱਕ ਆ ਜਾਣਾ ਔਰ 2.5-3 ਲੱਖ ਰੁਪਏ ਦਾ ਟਰੱਕ ਆਉਂਦਾ ਇਸ ਤਰ੍ਹਾਂ। ਅਗਰ ਦੂਜਾ ਭੈਣ ਤੁਸੀਂ ਖੁਦ ਫਰਮਾਇਆ ਹੋਣਾ ਕਿ ਕੈਂਸਰ ਦੀ ਮੈਡੀਸਨ ਸਮਗਲ ਹੋ ਕੇ ਇੰਡੀਆ ਦੀ ਇੱਥੇ ਆਉਂਦੀ ਹੈ ਵੀ ਤੇ ਸਾਰਿਆਂ ਨੂੰ ਲੀਗਲ ਕਰਨ, ਸਾਡੇ ਕੈਂਸਰ ਦੇ ਮਰੀਜ਼ ਵੀ ਬਚਣ। ਟਰਕੀ ਤੋਂ ਆਉਂਦੀ ਵੀ, ਟਰਕੀ ਦਾ ਉਹਦਾ ਥੋੜਾ ਜਿਹਾ ਮੈਂ ਹੋਰ ਉਹਨੂੰ ਇਲੈਬੋਰੇਟ ਕਰਦੇ ਆ ਜੀ। ਹੋ ਕੀ ਰਿਹਾ, ਜਿਹੜੇ ਖੇਪੀਏ ਨੇ ਉਹ ਸਮਾਨ ਜਿਹੜਾ ਕਰਾਚੀ ਪੋਰਟ ਤੇ ਆਂਦਾ ਜੀ, ਉੱਥੋਂ ਹੀ ਉਹ ਸਾਰਟ ਆਊਟ ਕਰ ਲੈਂਦੇ ਨੇ। ਉਹ ਪਰ ਕੇਜੀ ਦੇ ਹਿਸਾਬ ਨਾਲ ਉਹਦੇ ਪੈਸੇ ਲੈ ਲੈਂਦੇ ਨੇ, ਤੁਹਾਡੇ ਘਰ ਪੈਸੇ ਮਾਲ ਪਹੁੰਚ ਗਿਆ ਤੁਸੀਂ ਉਹਨਾਂ ਨੂੰ ਪੇਮੈਂਟ ਕਰਤੀ ਕਸਟਮਰ ਨੂੰ, ਜਿਹੜਾ ਵੀ ਉਹਦਾ ਆਪਣਾ ਜਿਹੜਾ ਕੋਈ ਬੰਦਾ ਜਿਹੜਾ ਵੀ ਸੋਰਸ ਹੈ ਜੀ। ਸੋ ਇਹ ਹੈਗਾ ਕਿ ਇਹ ਸੋਰਸ ਕਰਾਚੀ ਵਾਲੇ ਸਾਡੇ ਨਾਲ ਬਹੁਤ ਅੱਗੇ ਨੇ ਜੀ। ਉਹ ਹਰ ਉਹ ਚੀਜ਼ ਕਰ ਜਾਂਦੇ ਨੇ ਜਿਹੜੀ ਇਨਲੀਗਲ ਹੁੰਦੀ ਹੈ। ਤੁਸੀਂ ਦੇਖੋ ਨਾ ਕਿ ਆਪਣਾ ਪਲਾਸਟਿਕ ਦਾਣਾ ਹੈ, ਪਲਾਸਟਿਕ ਦਾਣਾ ਬਗੈਰ ਡਿਊਟੀ ਤੇ ਆਉਂਦਾ, ਉਹ ਰਸਤੇ 'ਚ ਫੜਦੇ ਨੇ ਤੇ ਲੋਕ ਨਵਾਇਸ਼ਾਂ ਲੱਭਦੇ ਹੁੰਦੇ ਨੇ ਕਿ ਅਸੀਂ ਜੀਡੀ ਦਵੀਏ ਤਾਂ ਕਿ ਮਾਮਲਾ ਚੱਲ ਜਾਣ। ਇਹ ਬੜੀਆਂ ਲੰਬੀਆਂ ਤੇ ਬੜੀ ਲੰਬੀ ਕਹਾਣੀਆਂ ਨੇ। ਅਗਰ ਅਸੀਂ ਇਹਨੂੰ ਸਮ ਆਪ ਕਰੀਏ ਨਾ ਤੇ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਅਸੀਂ ਆਪਣਾ ਆਪ ਮਜ਼ਬੂਤ ਕਰੀਏ ਤੇ ਅਸੀਂ ਕਮ ਅਜ਼ ਕਮ ਇਸ ਕਾਬਲ ਹੋ ਜਾਈਏ ਕਿ ਸਾਡਾ ਸੋਰਸ ਜਿਹੜਾ ਨਾ ਬਿਜਲੀ ਤੇ ਗੈਸ ਦਾ ਪੂਰਾ ਹੋ ਜਾਏ ਤੇ ਅਸੀਂ ਦੁਨੀਆ ਤੇ ਆ ਜਾਵਾਂਗੇ। ਤੇ ਉਹ ਸਰ ਤਾਂ ਹੀ ਪੂਰਾ ਹੋ ਸਕਦਾ ਹੈ ਕਿ ਈਰਾਨ ਨਾਲ ਅਸੀਂ ਤਜਾਰਤ ਖੋਲੀਏ, ਉੱਥੋਂ ਗੈਸ ਆਵੇ। ਉਹਨੇ ਤੁਹਾਡੇ ਕੋਲ ਗੈਸ ਨਹੀਂ ਹੈਗੀ, ਤੁਸੀਂ ਸਫੇਦ ਹਾਥੀ ਬੰਨੇ ਨੇ, ਇੰਨੇ ਟਾਵਰ ਦੇ ਵਿੱਚ ਜਿੰਨੀ ਤੁਹਾਡੇ ਕੋਲ ਮੁਲਾਜ਼ਮ ਨੇ ਉਨੇ ਹੀ ਨੇ, ਬਲਕਿ ਤੁਸੀਂ ਵਧਾਉਂਦੇ ਰਹਿੰਦੇ ਹੋ ਯਾਰ। ਇਹਨਾਂ ਨੂੰ ਚੌਥਾ ਗੁਣਾ ਕਰ ਦਿਓ, ਡਾਊਨਸਾਈਜ਼ਿੰਗ ਹੋਣੀ ਚਾਹੀਦੀ। ਤੁਹਾਡੇ ਕੋਲ ਹੈ ਹੀ ਕੁਝ ਨਹੀਂ ਵੇਚਣ ਲਈ ਤੇ ਤੁਸੀਂ ਕੀ ਕਰਦੇ ਹੋ? ਗੈਸ ਆਉਂਦੀ ਨਹੀਂ, ਹਵਾ ਚੱਲਦੀ ਹੈ। ਮੈਂ
ਉਹ GM ਨੂੰ ਟੈਲੀਫੋਨ ਕੀਤਾ, ਮੈਂ ਕਿਹਾ ਯਾਰ ਇਹ ਕੀ ਕਰਦੇ ਹੋ? ਮੈਂ ਉਹਨੇ ਕਿਹਾ ਜੀ ਤੁਸੀਂ ਇਹਨੂੰ ਚਲਾ ਦਿਓ ਤੇ ਹਵਾ ਨਿਕਲੇਗੀ ਤੇ ਗੈਸ ਆ ਜਾਏਗੀ। ਤੇ ਮੈਂ ਕਿਹਾ ਮੀਟਰ ਨੂੰ ਤੁਸੀਂ ਖੜਾ ਕਰ ਦਿਓ, ਮੈਂ ਹਵਾ ਵੀ ਕੱਢ ਦੇਣਾ। ਉਹ ਨਹੀਂ ਕਰ ਸਕੇ, ਕਿਉਂਕਿ ਉਹ ਜਿਹੜੀ ਹਵਾ ਨਿਕਲਦੀ ਹੈ ਨਾ ਚੁੱਲ੍ਹੇ ਦੇ ਵਿੱਚੋਂ, ਉਹ ਵੀ ਚਾਰਜ ਹੁੰਦੀ ਹੈ, ਚਾਰਜ ਹੁੰਦੀ ਹੈ, ਉਹਦੇ ਵੀ ਪੈਸੇ ਕੱਟਦੇ ਨੇ ਜਿਹੜੇ ਚਾਰਜ ਕਰਦੇ ਨੇ। ਮੈਂ ਤੁਸੀਂ ਇਹਨਾਂ ਦੀ ਅਲਾਈਡ ਫੈਸਿਲਿਟੀਆਂ ਵੇਖੋ, ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਇਹ ਕਿੰਨੀ ਲਗਜ਼ਰੀ ਗੱਡੀਆਂ ਤੇ ਕਿੰਨਾ ਇਹਨਾਂ ਨੂੰ ਪੈਟਰੋਲ ਮਿਲਦਾ ਤੇ ਕਿੰਨਾ ਮੈਡੀਕਲ ਅਨਾਉਂਸ ਮਿਲਦਾ ਤੇ ਟਰੈਵਲ ਅਨਾਉਂਸ ਮਿਲਦਾ। ਸਾਡਾ ਸੂਈ ਗੈਸ ਦਾ ਮਹਿਕਮਾ ਮਸ਼ਹੂਰ ਹੈ ਬਹੁਤ ਜ਼ਿਆਦਾ ਤਨਖਾਹਾਂ ਦੇ ਹਵਾਲੇ ਨਾਲ, ਕਿ ਯਾਰ ਇੱਥੇ ਬੜੀਆਂ ਤਨਖਾਹਾਂ ਨੇ ਯਾਰ। ਉਦੋਂ ਜਦੋਂ ਹਵਾਲਾ ਸੀ ਨਾ ਜੀ, ਉਦੋਂ ਬੜਾ ਅੱਛਾ ਸੀ, ਉਦੋਂ ਇਮਾਨਦਾਰ ਲੋਕ ਸਨ। ਹੁਣ ਕੋਈ ਬੰਦਾ ਨਹੀਂ ਐਸਾ ਨਜ਼ਰ ਆਏਗਾ ਤੁਹਾਨੂੰ ਜਿਹੜਾ ਕਰਪਟ ਨਾ ਹੋਵੇ। ਕਰਪਟ ਵੀ ਹੈ, ਔਰ ਸਰ ਗੈਸ ਵੀ ਕੋਈ ਨਹੀਂ ਤੇ ਕਾਹਦੀਆਂ ਤਨਖਾਹਾਂ ਲੈ। ਬਸ ਉਹ ਮਤਲਬ ਜੇ ਨਾ ਉਹਨਾਂ ਦੇ ਹੱਥ ਰਲੇ ਨੇ, ਇੰਜੋਏ ਕਰਦੇ ਨੇ, ਮੈਂ ਮੌਜ ਕਰਦੇ ਨੇ। ਮੈਂ ਇਹਨਾਂ ਨੂੰ ਲਗਾਮ ਪਾਉਣ ਦੀ ਜ਼ਰੂਰਤ ਹੈ, ਇਹਨਾਂ ਨੂੰ ਡਾਊਨ ਸਾਈਜ਼ਿੰਗ ਇਹਨਾਂ ਦੀ ਕਰਨ ਦੀ ਜ਼ਰੂਰਤ ਹੈ। ਅਗਰ ਗੌਰਮੈਂਟ ਹਕੂਮਤ ਪਾਕਿਸਤਾਨ ਮੇਰੀ ਆਵਾਜ਼ ਸੁਣ ਰਹੀ ਹੈ, ਮੈਂ ਸਮਝੋ ਝੂਠ ਬੋਲਣਾ ਪਿਆ, ਖੁਦਾ ਦਾ ਵਾਸਤਾ ਜੇ ਇਹਨੂੰ ਇਨਵੈਸਟੀਗੇਟ ਕਰਨਾ। ਵਾਹ, ਗੈਪਕੋ ਗੁਜਰਾਂਵਾਲਾ, ਗੈਪਕੋ 'ਚ ਅਰਬਾਂ ਰੁਪਏ ਦੀ ਆਪਣਾ ਜਿਹੜਾ ਕਰਪਸ਼ਨ ਹੁੰਦੀ ਹੈ, ਪਰਚੇਜ਼ ਹੁੰਦੀ ਹੈ। ਪਰਚੇਜ਼ ਹੋਣ ਤੋਂ ਬਾਅਦ ਕੀ ਕਰਦੇ ਨੇ, ਮੈਂ ਉਹਦੀ ਪਰਸੈਂਟੇਜ ਜਿਹੜੀ ਸਮਾਨ ਆਣਾ ਤੇ ਉਹਦੀ ਉਹਨਾਂ ਕਮਿਸ਼ਨ ਲੈਣੀ ਤੇ ਉਹਨਾਂ ਅੱਗੇ ਤੋਰਨਾ। ਉਹ ਕਿਹਨੂੰ ਜਾਂਦੀ ਵੀ? ਅਸੀਂ ਐਂਡ ਕੰਜ਼ੂਮਰ ਆ, ਸਾਡੇ ਤੇ ਪੈਂਦੀ ਵੀ। 100 ਦੀ ਚੀਜ਼ ਲੈਂਦੇ ਨੇ ਤੇ 300 ਦੀ ਵੇਚਦੇ ਨੇ। ਜ਼ੁਲਮ ਨਹੀਂ? ਅਗਰ ਇਹ ਇਜਾਜ਼ਤ ਦੇ ਦੇਣ ਕਿ ਯਾਰ ਤੁਸੀਂ ਬਾਹਰੋਂ ਆਪੇ ਖਰੀਦ ਕੇ ਲੈ ਆਓ ਤੇ ਬੰਦਾ ਕਿਤੇ ਬਚ ਬਚਾ ਹੋ ਜਾਏ, ਲੇਕਿਨ ਐਸਾ ਨਹੀਂ ਮੁਮਕਿਨ ਹੈਗਾ। ਸੋ ਇਹ ਦੁਆ ਕਰੋ ਅੱਲਾ ਆਸਾਨੀਆਂ ਪੈਦਾ ਕਰੇ ਇਸ ਮੁਲਕ 'ਤੇ। ਅਸੀਂ ਕਈ ਦੋਸਤਾਂ ਨੇ ਕਿਹਾ ਉਹ ਯਾਰ ਬਾਹਰ ਨਿਕਲ ਚਲੋ, ਇਸ ਮੁਲਕ ਤੋਂ ਬਾਹਰ ਚਲੇ ਜਾਈਏ। ਹੋ ਸਕੇ ਅਸਾਂ ਮਰਨਾ ਵੀ ਇੱਥੇ, ਜਿਉਣਾ ਵੀ ਇੱਥੇ ਹੈ। ਸਾਡੇ ਆਪਣਾ ਰੂਟ ਇੱਥੇ ਨੇ, ਸਾਡੇ ਬੇਟੇ ਬੇਟੀਆਂ ਅੱਗੇ ਨਵਾਸੀਆਂ ਸਾਰੇ ਇੱਥੇ ਨੇ। ਅਸੀਂ ਕਿਤੇ ਚਲੇ ਜਾਈਏ? ਪਿਓਰਲੀ ਸੀ ਇਸ ਕਲਚਰ ਨੂੰ ਛੱਡ ਨਹੀਂ ਸਕਦੇ। ਅਸੀਂ ਦੁਨੀਆ ਤੋਂ ਆਪਣੀ ਫਲਾਈਟ ਪੂਰੀ ਕਰ ਚੁੱਕੇ ਹਾਂ। ਇਹ 'ਚ ਬੋਨਸ ਤੇ ਚੱਲਨੇ ਆ। ਮੈਂ ਦਫਨਾਣਾ ਵੀ ਇੱਥੇ ਜੇ ਨਾ, ਉੱਥੇ ਕਿਤੇ ਸੜ ਚੜਨਗੇ ਜੇ ਉੱਥੇ ਕਾਸਟ ਨਹੀਂ ਪੈ ਜਾਏਗੀ। ਐਡੀ ਮੱਤ ਮਾਰੀ ਉੱਥੇ ਚਲੇ ਜਾਈਏ। ਸੋ ਇਹ ਹੈਗਾ ਕਿ ਅੱਲਾ ਮਿਹਰਬਾਨੀ ਕਰ ਦੇਵੇ, ਮੈਂ ਨਹੀਂ ਕਹਿ ਸਕਦਾ। ਬਾਕੀ ਜਿਸ ਤਰ੍ਹਾਂ ਇਹ ਚੱਲਦੇ ਨੇ, ਮੈਂ ਇਹਨੂੰ ਜਿਹੜੇ 4 ਮੈਂ ਮਹਿਕਮੇ ਗਿਣੇ ਨੇ ਜਿਹੜੇ ਨਜ਼ਰ ਹੀ ਸਨ। ਤੁਸੀਂ ਇਹ ਦੱਸੋ ਨਾ ਕਿ ਸਿਆਲ ਏਅਰਲਾਈਨ ਕਿਸ ਤਰ੍ਹਾਂ ਚੱਲਦੀ ਪਈ ਯਾਰ? ਬਿਲਕੁਲ, ਸਿਆਲ ਏਅਰਲਾਈਨ ਨੇ ਆਪਣਾ ਵਧਾਤਾ ਨੈਟਵਰਕ ਸਿਆਲਕੋਟ ਤੋਂ। ਆਪਣਾ ਜਿਹੜਾ 15 ਦਿਨ ਬੰਦ ਹੈ ਆਪਣਾ ਤੁਹਾਡਾ ਏਅਰਪੋਰਟ, ਉੱਥੋਂ ਚੱਲ ਕੇ ਚਾਈਨਾ ਜਾਏਗੀ, ਆਪਣਾ ਸਿਆਲਕੋਟ ਤੋਂ ਲੰਦਨ ਜਾਏਗੀ। ਯਾਰ ਉਹਨਾਂ ਨੂੰ ਬੱਚੇ ਦੇ ਨੇ ਕਾਰੋਬਾਰੀ ਲੋਕਾਂ ਨੇ ਬਣਾਈ ਹੈ ਨਾ, ਤੇ ਉਹਦੇ ਇੱਕ ਪੈਸਾ ਭੇਜਦੇ ਨੇ। ਮੈਂ ਸੋ ਇਹ ਹੈਗਾ ਕਿ ਜਿੰਨੀ ਦੇਰ ਤੱਕ ਇਹਨੂੰ ਓਪਨ ਫਾਰ ਆਲ ਨਾ ਕੀਤਾ ਗਿਆ ਕਿ ਵੀ ਇਹਨੂੰ ਸੈੱਲ ਕਰਕੇ ਤੇ ਜਿਹੜੀ ਕੰਪਨੀਆਂ ਨੇ ਉਹਨਾਂ ਨਾਲ ਆਪਣਾ ਕੰਮ ਕਰਨ। ਪ੍ਰਾਈਵੇਟਾਈਜ਼ ਭਾਈ ਜਦੋਂ ਵੀ ਨਿੱਜਕਾਰੀ ਕਿਸੇ ਵੀ ਕੰਪਨੀ ਦੀ ਕੀਤੀ ਗਈ ਹੈ ਨਾ, ਉਹਦੀ ਕਾਰਕਰਦਗੀ ਕਈ ਗੁਣਾ ਵੱਧ ਗਈ ਹੈ। ਦੇਖੋ ਜੀ, ਕਿਸੇ ਨੂੰ ਤੁਸੀਂ ਦੇਖੋ ਨਾ ਕਿ ਮੈਂ ਚੀਜ਼ ਕੋ ਫਰਜ਼ ਦਾ ਫੈਕਟਰੀ ਕੋ ਵੇਖਦੀ ਮੈਂ ਖਰੀਦਾਂਗਾ ਜੀ, ਪਹਿਲਾਂ ਉਹਦੀ ਮੈਂ ਫਿਜ਼ੀਬਿਲਿਟੀ ਵੇਖਾਂਗਾ, ਮੈਂ ਉਹਦੀ ਟਰਨਓਵਰ ਵੇਖਾਂਗਾ, ਉਹਦੇ ਸਾਰੇ ਜ਼ਿਲ੍ਹੇ ਵੇਖ ਕੇ ਫਿਰ ਮੈਂ ਖਰੀਦਾਂਗਾ। ਕੋਈ ਪਾਗਲ ਹੈ ਕਿ ਉਹ ਆ ਕੇ ਖਰੀਦ ਲੇਗਾ? ਉਹਨਾਂ ਨੂੰ ਪਤਾ ਕਿ ਇਹਦੀ ਪੋਟੈਂਸ਼ੀਅਲ ਹੈ। ਕਿੰਨੇ ਸਵੇਦ ਹਾਥੀ ਨੇ, ਇਹਨਾਂ ਨੂੰ ਬਾਹਰ ਕੱਢਿਆ ਜਾਵੇ, ਇਹਨਾਂ ਨੂੰ ਡਾਊਨ ਸਾਈਜ਼ਿੰਗ ਕੀਤੀ ਜਾਵੇ, ਲਿਮਟਿਡ ਤਾਦਾਦ ਹੀ ਲੋਕ ਰੱਖੇ ਜਾਣ ਤਾਂ ਕਿ ਉਹ ਆਪਣਾ ਕੰਮ ਕਰਦੇ ਵਾਜ਼ੇ ਨਜ਼ਰ ਆਉਂਦੇ ਹੋ। ਜਿਹੜਾ ਬੰਦਾ ਇੱਥੇ ਆਪਣਾ ਜਿਹੜਾ 10 ਬੰਦੇ ਕੰਮ ਕਰਦੇ ਨੇ, ਉਹ ਉੱਥੇ ਆਪਣਾ ਜਿਹੜਾ 2 ਬੰਦੇ ਕੰਮ ਕਰਦੇ ਨੇ। ਬੜਾ ਫਰਕ ਹੈ। ਲਓ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਸਾਡੇ ਗੁਜਰਾਂਵਾਲਾ ਦੇ ਮਾਰੂਫ ਸਨਅਤਕਾਰ ਤੇ ਮਈਸ਼ਤਦਾਨ ਜਨਾਬ ਸ਼ੇਖ ਮੁਹੰਮਦ ਨਸੀਮ ਸਾਹਿਬ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਪਿਆਰਿਓ, ਗੱਲਾਂ ਤੇ ਸਾਰੀਆਂ ਹੀ ਉਹਨਾਂ ਬੜੀਆਂ ਹੀ ਪਿਆਰੀਆਂ, ਬੜੀਆਂ ਹੀ ਸੋਹਣੀਆਂ ਕੀਤੀਆਂ, ਬੜੇ ਅੱਛੇ ਮਸ਼ਵਰੇ ਸਾਡੇ ਹੁਕਮਰਾਨਾਂ ਨੂੰ ਦਿੱਤੇ। ਲੇਕਿਨ ਉਹਨਾਂ ਦੀ ਸਭ ਤੋਂ ਗਹੁ ਗੋਚਰੀ ਗੱਲ ਇਹ ਵੇ ਭਈ ਜਦੋਂ ਸਾਡੀ ਜ਼ਿੰਦਗੀ ਦਾ ਮਸਲਾ ਸੀ, ਪਾਕਿਸਤਾਨੀ ਕੌਮ ਨੇ ਆਪਣੀ ਜ਼ਿੰਦਗੀ ਦੀ ਜੰਗ ਲੜਨੀ ਸੀ, ਸਾਡੀ ਸਰਵਾਈਵਲ ਦਾ ਮਸਲਾ ਆ ਗਿਆ ਸੀ, ਤੇ ਅਸੀਂ ਅਮਰੀਕਾ ਦੇ ਆਖਣ ਦੇ ਬਾਵਜੂਦ ਇਹੋ ਹੀ ਸਾਡੇ ਮੌਜੂਦਾ ਜਿਹੜੇ ਵਜ਼ੀਰ ਆਜ਼ਮ ਮੀਆਂ ਮੁਹੰਮਦ ਸ਼ਬਾਜ਼ ਸ਼ਰੀਫ ਸਾਹਿਬ ਨੇ, ਇਹਨਾਂ ਦੇ ਸਕੇ ਵੱਡੇ ਭਰਾ ਵਜ਼ੀਰ ਆਜ਼ਮ ਸਨ ਉਦੋਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ,
ਤੇ ਅਸਾਂ ਅਮਰੀਕਾ ਦੇ ਆਖਣ ਦੇ ਬਾਵਜੂਦ ਵੀ, ਉਹਦੇ ਰੋਕਣ ਹਟਕਣ ਮੋੜਨ ਦੇ ਬਾਵਜੂਦ ਵੀ ਅਸਾਂ ਐਟਮੀ ਧਮਾਕੇ ਕੀਤੇ ਸਨ ਕਿ ਨਹੀਂ ਸਨ ਕੀਤੇ। ਤੇ ਹੁਣ ਸਾਡੀ ਮੁਆਸ਼ੀ ਹਵਾਲੇ ਦੇ ਨਾਲ ਸਰਵਾਈਵਲ ਦੀ ਇਸ ਵੇਲੇ ਜੰਗ ਹੈ। ਸਾਡੇ ਪੂਰੇ ਪਾਕਿਸਤਾਨ ਦੇ ਵਿੱਚ ਮਈਸ਼ਤ ਬੜੀ ਦਗਰਗੂੰ ਹੈ, ਮੁਆਸ਼ੀ ਬੁਹਰਾਨ ਦਾ ਅਸੀਂ ਸ਼ਿਕਾਰ ਹਾਂ ਸ਼ਦੀਦ ਤੌਰ ਤੇ ਕਿੱਡੀ ਜ਼ਬਰਦਸਤ ਸ਼ੇਖ ਸਾਹਿਬ ਦੀ ਗੱਲ ਹੈ ਕਿ ਸਾਡੇ ਹੁਕਮਰਾਨਾਂ ਨੂੰ ਬੜੀ ਦਲੇਰੀ ਦੇ ਨਾਲ ਹੁਣ ਵੀ ਫੈਸਲਾ ਕਰਨਾ ਚਾਹੀਦਾ ਔਰ ਈਰਾਨ ਦੇ ਨਾਲ ਉਹ तमाम ਜਿਹੜੇ ਅਸੀਂ ਮੁਆਹਦੇ ਕੀਤੇ ਨੇ ਆਲਰੇਡੀ, ਪਾਈਪਲਾਈਨਾਂ ਵਿਛ ਚੁੱਕੀਆਂ ਨੇ, ਉੱਥੋਂ ਗੈਸ ਪਾਕਿਸਤਾਨ ਨੂੰ ਆਉਣੀ ਹੈ, ਬਿਜਲੀ ਪਾਕਿਸਤਾਨ ਨੂੰ ਮਿਲਣੀ ਹੈ, ਉੱਥੇ ਸਾਰੀ ਇਲੈਕਟ੍ਰੀਫਿਕੇਸ਼ਨ ਹੋ ਚੁੱਕੀ ਹੋਈ ਹੈ। ਪਿਛਲੇ ਦੌਰ ਦੇ ਵਿੱਚ ਜਿਹੜੀ PDM ਦੀ ਹਕੂਮਤ ਸੀ 16 ਮਹੀਨਿਆਂ ਦੀ, ਉਹਦੇ ਵਿੱਚ ਗੁਜਰਾਂਵਾਲਾ ਨਾਲ ਤਲਕ ਰੱਖਣ ਵਾਲੇ ਇੱਕ ਵਫਾਕੀ ਵਜ਼ੀਰ ਤਵਾਨਾਈ ਨੇ ਖੁਦ ਬਲੋਚਿਸਤਾਨ ਜਾ ਕੇ ਉਸ ਏਰੀਏ ਦਾ ਮੁਆਇਨਾ ਕੀਤਾ ਸੀ ਜਿੱਥੇ तमाम ਬਿਜਲੀ ਦੇ ਖੰਭੇ ਛੰਭੇ ਤਾਰਾਂ ਵਗੈਰਾ ਵਿਛ ਗਈਆਂ ਹੋਈਆਂ ਸਨ। ਸਾਰਾ ਇਲਾਕਾ ਜਿਹੜਾ ਨਾ ਜੀ, ਉੱਥੇ ਇਸ ਗੱਲ ਦੀ ਤਿਆਰੀ ਕਰ ਲਈ ਗਈ ਹੋਈ ਸੀ ਕਿ ਬਸ ਜੀ ਹੁਣ ਪਿੱਛੋਂ ਈਰਾਨ ਦੇ ਨਾਲ ਕਨੈਕਟ ਕੀਤੀ ਜਾਣੀ ਹੈ ਔਰ ਇਸ ਕਨੈਕਸ਼ਨ ਦੇ ਨਤੀਜੇ 'ਚ ਪਾਕਿਸਤਾਨ ਨੂੰ ਫਿਰ ਬਿਜਲੀ ਆਉਣ ਲੱਗ ਪੈਣੀ ਹੈ। ਲੇਕਿਨ ਪਿਆਰਿਓ, ਅੱਜ ਤੱਕ ਅਮਰੀਕਾ ਦੇ ਹੁਕਮ ਦੇ ਉੱਤੇ ਉਹ ਸਾਡੇ ਮਨਸੂਬੇ ਜਿਹੜੇ ਨੇ ਉਹ ਪਾਇਆ ਤਕਮੀਲ ਨੂੰ ਨਹੀਂ ਪੁੱਜੇ। ਅਸੀਂ ਖਲੋਤੇ ਹਾਂ, ਮੂੰਹ ਵੇਖ ਰਹੇ ਹਾਂ ਅਮਰੀਕਾ ਸਰਕਾਰ ਦਾ, ਉਹ ਹੁਕਮ ਕਰਨ ਤੇ ਸਾਡੀ ਜ਼ਿੰਦਗੀ ਦੇ ਅਗਲੇ ਸਾਹ ਚੱਲ ਸਕਦੇ ਨੇ। ਤੇ ਸਾਡੇ ਹੁਕਮਰਾਨਾਂ ਨੂੰ ਇਸ ਵੇਲੇ ਬਹਾਦਰੀ ਨਾਲ ਮੁਲਕ ਕੌਮ ਦੀ ਮੁਫਾਦ ਦੇ ਵਿੱਚ ਫੈਸਲੇ ਕਰਨੇ ਚਾਹੀਦੇ ਨੇ, ਜਿਵੇਂ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਐਟਮ ਬੰਬ ਚਲਾਉਣ ਵਾਲਾ ਫੈਸਲਾ ਕੀਤਾ। ਇਸੇ ਤਰ੍ਹਾਂ ਹੀ ਉਹਨਾਂ ਦੇ ਛੋਟੇ ਭਾਈ ਵਜ਼ੀਰ ਆਜ਼ਮ ਮੀਆਂ ਮੁਹੰਮਦ ਸ਼ਹਬਾਜ਼ ਸ਼ਰੀਫ ਹੋਰਾਂ ਨੂੰ ਵੀ ਇਹ ਫੈਸਲਾ ਕਰਨਾ ਚਾਹੀਦਾ ਕਿ ਅਸੀਂ ਈਰਾਨ ਕੋਲੋਂ ਬਿਜਲੀ ਤੇ ਗੈਸ ਲਈਏ। ਪਿਆਰਿਓ, ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਲਿਆ ਤੇ ਰਹੇ ਨੇ ਇੱਥੇ ਇਨਵੈਸਟਰਸ, ਸਾਊਦੀ ਇਨਵੈਸਟਰਸ ਸਾਡੇ ਭਾਈ ਤਸ਼ਰੀਫ ਲਿਆ ਰਹੇ ਨੇ, ਸਾਡੇ ਮੋਹਸਨ ਨੇ ਆਉਣ ਸਾਡੇ ਮੁਲਕ ਵਿੱਚ ਸਰਮਾਇਆਕਾਰੀ ਕਰਨ, ਇੱਥੇ ਮਈਸ਼ਤ ਬਿਹਤਰ ਹੋਵੇ, ਇੱਥੇ ਲੋਕਾਂ ਨੂੰ ਰੁਜ਼ਗਾਰ ਮਿਲੇ। ਲੇਕਿਨ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਇਹ ਕਿਉਂ ਨਹੀਂ ਸੋਚਦੇ ਕਿ ਹਰ ਰੋਜ਼ ਬਿਜਲੀ ਦੀਆਂ ਕੀਮਤਾਂ ਤੇ ਸੂਈ ਗੈਸ ਦੀਆਂ ਕੀਮਤਾਂ ਵਧਾਉਣ ਨਾਲ ਸਾਡੇ ਆਪਣੇ ਪਾਕਿਸਤਾਨ ਦੀ ਤੇ ਇੰਡਸਟਰੀ ਬੰਦ ਹੁੰਦੀ ਜਾ ਰਹੀ ਹੈ। ਹਰ ਰੋਜ਼ 5-10 ਫੈਕਟਰੀਆਂ ਬੰਦ ਹੋ ਰਹੀਆਂ ਨੇ ਤੇ ਫਾਰਨ ਇਨਵੈਸਟਰਸ ਇੱਥੇ ਆ ਕੇ ਕਿਹੜੀ ਫੈਕਟਰੀ ਚਲਾਉਣਗੇ ਜਿਹੜੀ ਮੀਆਂ ਸਾਹਿਬ ਦੀ ਹਰ ਰੋਜ਼ ਮਹਿੰਗਾਈ, ਬਿਜਲੀ ਗੈਸ ਦੀਆਂ ਕੀਮਤਾਂ ਵਧਾਉਣ ਦੇ ਬਾਵਜੂਦ ਕਿਹੜੀ ਫੈਕਟਰੀ ਹੋਏਗੀ ਜਿਹੜੇ ਸਾਊਦੀ ਅਰਬ ਦੇ ਲੋਕ ਆ ਕੇ ਇੱਥੇ ਚਲਾ ਲੈਣਗੇ। ਆਪਣੀਆਂ ਪਹਿਲੇ ਪਾਲਿਸੀਜ਼ ਦੇ ਉੱਤੇ ਗੌਰ ਕਰਨਾ ਚਾਹੀਦਾ ਹੈ। ਸਾਡੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਸਾਰੀਆਂ ਜਿਹੜੀਆਂ ਮੁਆਸ਼ੀ ਪਾਲਿਸੀਆਂ ਨੇ, ਜਿੰਨੇ ਮੁਆਸ਼ੀ ਮਨਸੂਬੇ ਨੇ, ਉਹਨਾਂ ਦੇ ਉੱਤੇ ਗੌਰ ਕਰਨ ਔਰ तमाम ਪਾਕਿਸਤਾਨ ਦੇ ਵੱਡੇ ਵੱਡੇ ਸਨਅਤਕਾਰਾਂ, ਚੈਂਬਰ ਆਫ ਕਾਮਰਸ ਦੇ ਜਿਹੜੇ ਕਾਇਦੀਨ ਨੇ, ਉਹਨਾਂ ਨੂੰ ਬੁਲਾ ਕੇ ਅਗਲਾ ਬਜਟ ਬਣਾਉਣ ਤਾਂ ਕਿ ਪਾਕਿਸਤਾਨ ਦੇ ਵਿੱਚ ਆਵਾਮ ਵਾਸਤੇ ਹਕੀਕਤ ਦੇ ਵਿੱਚ ਆਸਾਨੀਆਂ ਪੈਦਾ ਅੱਲਾਹ ਪਾਕ ਕਰ ਦੇਵੇ। ਸਾਹਿਬੋ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ, ਹਾਏ ਚੱਲ ਚੱਲ